ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 24 ਜੂਨ ਦਿਨ ਸ਼ੁੱਕਰਵਾਰ ਤੇ ਸਾਡੇ ਨਾਲ ਇਸ ਟਾਈਮ ਮਲੋਟ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਨੰਬਰ 4082722500 4082722500। ਇਸ ਦੇ ਨਾਲ ਜੇਕਰ ਤੁਸੀਂ ਆਰਪ ਦੇ ਮੈਂਬਰ ਹੋ, ਤੁਹਾਡਾ ਰੈਕਡ ਕਲੀਨ ਆ ਤੇ ਤੁਹਾਡੀ ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵਿੱਚ 30% ਤੱਕ ਦਾ ਡਿਸਕਾਊਂਟ ਲੈ ਕੇ ਦੇ ਸਕਦੇ ਨੇ। ਇਸ ਦੇ ਨਾਲ ਇਹ ਘਰਾਂ ਦੀ, ਕਾਰਾਂ ਦੀ, ਲਾਈਫ, ਟੈਕਸੀ, ਕਮਰਸ਼ੀਅਲ, ਗੈਸ ਸਟੇਸ਼ਨ, ਲਿਕਰ ਸਟੋਰ, ਹੋਟਲ, ਮੋਟਲ, ਸ਼ਾਪਿੰਗ ਸੈਂਟਰ, ਅਪਾਰਟਮੈਂਟ, ਰੈਸਟੋਰੈਂਟ ਦੀ ਜਿਹੜੀ ਹੈ 100 ਤੋਂ ਵੱਧ ਏ ਰੇਟਡ ਕੰਪਨੀਜ਼ ਦੇ ਨਾਲ ਪੂਰੇ ਅਮਰੀਕਾ ਦੇ ਵਿੱਚ ਇੰਸ਼ੋਰੈਂਸ ਕਰਦੇ ਆ। ਸੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਜ਼ਰੂਰ ਇਹਨਾਂ ਨੂੰ ਕਾਲ ਕਰੋ 4082722500 ਦੇ ਉੱਤੇ। ਤੇ ਨਾਲ ਹੀ ਧੰਨਵਾਦ ਕਰਦੇ ਹਾਂ ਸੁਰਜੀਤ ਸਿੰਘ ਅਤੇ ਮਹਿੰਦਰ ਕੌਰ ਗੁਰਾਇਆ ਹੋਣਾ ਦਾ ਸੈਨੋਜ਼ੇ ਤੋਂ, ਜਿਨ੍ਹਾਂ ਨੇ ਨਾਲ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਜੀ ਨੰਬਰ 4082722500 4082722500 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰੀਏ ਜੀ ਸ਼ੁਰੂ। ਹਾਈ ਪ੍ਰੋਫਾਈਲ ਡਰੱਗ ਰੈਕਟ ਦੇ ਵਿੱਚ ਇੱਕ ਹੋਰ ਸੁੰਦਰੀ ਦਾ ਨਾਂ ਆਇਆ ਜੀ। ਇਹ ਸੁੰਦਰੀਆਂ ਅੱਜ ਕੱਲ ਕਾਫੀ ਚੰਨ ਚਾੜਦੀਆਂ ਪਈਆਂ। ਸੁੰਦਰੀਆਂ ਦੇ ਮਾਮਲੇ ਚ ਅੱਗੇ ਇੱਕ ਨਾਂ ਸੁਣਿਆ ਆਪਾਂ, ਮਮਤਾ ਕੁਲਕਰਨੀ ਜੀ, ਜਿਹਦਾ ਪਤੀ ਵੀ ਕੇਨੀਆ ਦੀ ਜੇਲ੍ਹ ਦੇ ਵਿੱਚ ਆ ਤੇ ਉਹ ਇੱਥੇ ਘੁਮਾ ਗਈ ਸੀਗੀ। ਮੈਂ ਸਾਧਵੀ ਬਣ ਗਈ, ਮੈਂ ਸਾਧਵੀ ਬਣ ਗਈ, ਸਾਧਨੀ ਹੋ ਗਈ, ਸਾਧਨੀ ਹੋ ਗਈ। ਪਰ ਬਾਅਦ ਚ ਪਤਾ ਲੱਗਿਆ ਕਿ ਜਿਹੜਾ 7-8 ਸਾਲ ਉਹ ਸਾਧਦੀ ਰਹੀ ਆਪਣੇ ਆਪ ਨੂੰ, ਉਹ ਕਈਆਂ ਦਾ ਸੋਧਾ ਲਾ ਗਈ, ਕਿਉਂਕਿ ਕਈਆਂ ਨੂੰ ਉਹਨੇ ਇਹਨਾਂ ਚੱਕਰਾਂ 'ਚ ਫਸਾਤਾ। ਅਸਲ ਦੇ ਵਿੱਚ ਉਹ ਦੋਨੇ, ਉਹ ਤੇ ਉਹਦਾ ਕਥਿਤ ਪਤੀ ਹੈ ਜਿਹੜਾ, ਹਾਲਾਂਕਿ ਕਿਉਂਕਿ ਉਹ ਇਸ ਚੀਜ਼ ਦਾ ਖੰਡਨ ਵੀ ਕਰਦੀ ਹੈ, ਪਿੱਛੇ ਜਿਹਨੇ ਕੀਤਾ ਸੀ ਕਿ ਮੇਰਾ ਉਹਦੇ ਨਾਲ ਵਿਆਹ ਨਹੀਂ ਹੋਇਆ, ਵਿੱਕੀ ਆ ਉਹਦਾ ਨਾਮ, ਵਿੱਕੀ ਨਾਲ ਵਿਆਹ ਨਹੀਂ ਹੋਇਆ, ਪਰ ਲੋਕ ਦੱਸਦੇ ਆ ਕਿ ਵਿਆਹ ਇਹਨਾਂ ਨੇ ਕਰਾ ਲਿਆ ਸੀ। ਕੇਨੀਆ ਦੇ ਵਿੱਚ ਉਹ ਇਸ ਸਮੇਂ ਜੇਲ੍ਹ ਦੇ ਅੰਦਰ ਹੈ, ਪਰ ਇੱਥੇ ਜਿਹੜਾ ਰੈਕਟ ਉਹਦਾ ਪਿੱਛੇ ਚੱਲਦਾ ਸੀ। ਹੁਣ ਕਮਾਲ ਦੀ ਗੱਲ ਹੈ ਕਿ ਉਹ ਜੇਲ੍ਹ ਦੇ ਵਿੱਚ ਹੈ, ਉਹਦਾ ਡਰੱਗ ਰੈਕਟ ਇੱਥੇ ਮੁੰਬਈ ਦੇ ਵਿੱਚ ਚੱਲਦਾ ਸੀ। ਤਾਂ ਕਰਕੇ ਉਹ ਮਮਤਾ ਕੁਲਕਰਨੀ ਜਿਹੜੀ ਆ ਉਹ ਸ਼ੱਕ ਦੇ ਦਾਇਰੇ 'ਚ ਆ ਗਈ। 2000 ਕਰੋੜ ਦੀ ਮੈਥਾਫੈਟਾਈਨ ਫੜੀ ਗਈ ਸੀ ਉਹਨਾਂ ਕੋਲ, 18 ਟਨ। ਤੇ ਹੁਣ ਜਿਹੜੀ ਮਮਤਾ ਹੈ ਅੱਜ ਕੱਲ ਉਹ ਪਤਾ ਨਹੀਂ ਕਿੱਥੇ ਰੂਪੋਸ਼ ਹੋ ਗਈ। ਹੁਣ ਤੇ ਮੈਨੂੰ ਲੱਗਦਾ ਕਿਤੇ ਨਾਟਕ ਕਰਦੀ ਸੀਗੀ ਜੰਗਲਾਂ 'ਚ ਜਾ ਕੇ ਸਾਧਗਿਰੀ ਕਰਨ ਦਾ, ਹੁਣ ਸੱਚੀਓ ਕਿਤੇ ਜੰਗਲਾਂ ਨੂੰ ਚਲੇ ਗਈ ਹੈ। ਹੁਣ ਦੂਜਾ ਮਾਮਲਾ ਜਿਹੜਾ ਇਸੇ ਤਰ੍ਹਾਂ ਦਾ ਹੀ ਹੈ, ਕਰਨਾਟਕ ਦੇ ਵਿੱਚੋਂ ਸਾਹਮਣੇ ਆਇਆ। ਉਹ ਵੀ ਹੈਰਾਨ ਕਰਨ ਵਾਲਾ ਕਿ ਜਿਹੜੀ ਸੁੰਦਰੀ ਹੈ ਦਰਸ਼ਿਤਾ ਗੌੜਾ, ਉਹ ਜਿਹੜੀ ਮਿਸ ਕੁਈਨ ਕਰਨਾਟਕਾ ਬਣੀ ਸੀ 2014 ਦੇ ਵਿੱਚ, ਉਹ ਵੀ ਇਹੋ ਜਿਹੀ ਇੱਕ ਹਾਈ ਪ੍ਰੋਫਾਈਲ ਡਰੱਗ ਰੈਕਟ ਦੀ ਸਰਗਨਾ ਦੇ ਤੌਰ ਤੇ ਗ੍ਰਿਫਤਾਰ ਹੋ ਗਈ ਹੈ। ਦੱਸਿਆ ਜਾਂਦਾ ਕਿ ਨਾ ਸਿਰਫ ਇਹ ਸਪਲਾਈ ਕਰਦੀ ਸੀ ਹਾਈ ਪ੍ਰੋਫਾਈਲ ਬੰਦਿਆਂ ਨੂੰ ਡਰੱਗ, ਸਟੂਡੈਂਟਾਂ ਨੂੰ ਡਰੱਗ, ਬਲਕਿ ਉਸ ਰੈਕਟ ਦਾ ਸਾਰਾ ਹਿਸਾਬ ਕਿਤਾਬ ਤੇ ਫਾਈਨੈਂਸ਼ੀਅਲੀ ਜੁਗਾੜਬੰਦੀ ਇਹਦੇ ਜਿੰਨੇ ਸੀ। ਯਾਨੀ ਸਾਰਾ ਕੰਮ ਧਾਮ ਹੈ ਜਿਹੜਾ ਇਹ ਬੀਬੀ ਸਾਂਭੀ ਫਿਰਦੀ ਸੀ, ਯਾਨੀ ਮੋਹਰੀ ਸੀ ਉਸ ਟੋਲੀ ਦੀ। ਇੱਥੇ ਹੁਣ ਨਾਮ ਸੁੰਦਰੀਆਂ ਦੇ ਜੇ ਜੁੜੇ ਆ, ਤੇ ਜੇ ਆਪਾਂ ਗੱਲ ਕਰ ਲਈਏ 1994 ਚ ਮੰਦਾਕਨੀ ਦੀ ਇੱਕ ਤਸਵੀਰ ਆਈ ਸੀ ਸ਼ਾਰਜਾ ਦੇ ਗਰਾਊਂਡ ਤੋਂ ਦਾਊਦ ਇਬਰਾਹਿਮ ਦੇ ਨਾਲ ਸਾ। ਉਹ ਤਸਵੀਰ ਨੇ ਉਸ ਸੁੰਦਰੀ ਦਾ ਕੈਰੀਅਰ ਜਿਹੜਾ ਤਬਾਹ ਕਰ ਦਿੱਤਾ ਸੀਗਾ। ਉਹਦੀਆਂ ਨਜ਼ਦੀਕੀਆਂ ਜਗਜਾਰ ਹੋ ਗਈਆਂ। ਫਿਰ ਇੱਥੋਂ ਸਾਡੇ ਪੰਜਾਬ ਦੀ ਇੱਕ ਚੱਬੇਵਾਲ ਦੀ ਸੀ ਮੋਨਿਕਾ ਬੇਦੀ, ਉਹ ਪੁਰਤਗਾਲ ਚ ਇੱਕ ਡਾਊਨ ਦੇ ਨਾਲ ਫੜੀ ਗਈ। ਹਾਲਾਂਕਿ ਬਾਅਦ ਦੇ ਵਿੱਚ ਭਾਰਤੀ ਕਾਨੂੰਨ ਨੇ ਉਹਦੇ ਤੇ ਥੋੜੀ ਨਜ਼ਰ ਇਨਾਇਤ ਕੀਤੀ ਤੇ ਉਹ ਥੋੜੀ ਜਿਹੀ ਸਜ਼ਾ ਤੋਂ ਬਾਅਦ ਰਿਹਾ ਕਰ ਦਿੱਤੀ ਗਈ। ਯਾਨੀ ਇਹਨਾਂ ਸੁੰਦਰੀਆਂ ਦਾ ਜਿਹੜਾ ਅਪਰਾਧ ਜਗਤ ਦੇ ਨਾਲ ਰਿਸ਼ਤਾ ਉਹ ਬੜਾ ਪੁਰਾਣਾ, ਕਿਉਂਕਿ ਜਦੋਂ ਇਹਨਾਂ ਦਾ ਸਮਾਂ ਇਹ ਜਿਹੜਾ ਗਲੈਮਰ ਵਾਲਾ ਉਹ ਢਲ ਜਾਂਦਾ ਤਾਂ ਉਹ ਜਿਹੜੀਆਂ ਆਦਤਾਂ ਹੁੰਦੀਆਂ, ਹਾਈ ਪ੍ਰੋਫਾਈਲ ਆਦਤਾਂ ਹੁੰਦੀਆਂ ਇਹਨਾਂ ਦੀਆਂ, ਤਾਂ ਫਿਰ ਉਹ ਆਦਤਾਂ ਮਜਬੂਰ ਕਰ ਦਿੰਦੀਆਂ ਇਹੋ ਜਿਹੀਆਂ ਅਲਾਮਤਾਂ ਦੇ ਲੜ ਲੱਗਣ ਲਈ। ਸੋ ਇਹ ਇਕੱਲਾ ਇੱਥੇ ਨਹੀਂ, ਸਾਡੇ ਪੰਜਾਬ ਦੇ ਵਿੱਚ ਵੀ ਇੱਕ ਬੀਬੀ ਪਿੱਛੇ ਜੇ ਫੜੀ ਗਈ ਸੀਗੀ ਨਾਕੇ ਤੇ, ਆਪਣੇ ਪਤੀ ਦੇ ਨਾਲ ਉਹ ਡਰੱਗ ਦੀ ਲਈ ਜਾਂਦੀ ਸੀ ਖੇਪ। ਇੱਕ ਸੰਗਰੂਰ ਦੇ ਵਿੱਚ ਇਸੇ ਤਰ੍ਹਾਂ ਦੀ ਬੀਬੀ ਫੜੀ ਗਈ ਸੀ। ਫਿਰੋਜ਼ਪੁਰ ਦੇ ਵਿੱਚੋਂ ਸਾਡੇ ਤਸਵੀਰ ਆ ਗਈ ਸੀ ਸਾਹਮਣੇ, ਉਹ ਡਾਕਾ ਮਾਰਿਆ ਜਿਹੜਾ, ਤੇ ਉਹ ਬੀਬੀ ਚੁੱਕ ਕੇ ਲਈ ਜਾਂਦੀ ਹੈ ਟੈਚੀ ਕੇਸ ਨੋਟਾਂ ਵਾਲਾ। ਇਹ ਜਿਹੜੀਆਂ ਚੀਜ਼ਾਂ ਇਹ ਸਾਫ਼ ਕਰਦੀਆਂ ਕਿ ਅੱਜ ਕੱਲ ਜਿਹੜਾ ਅਪਰਾਧ ਇੰਨਾ ਜ਼ਿਆਦਾ ਵਿਆਪਕ ਪੱਧਰ ਤੇ ਫੈਲਿਆ ਹੋਇਆ, ਉਹਦੇ ਵਿੱਚ ਜਿਹੜਾ ਇਸ ਗਲੈਮਰ ਜਗਤ ਦੇ ਵਿੱਚੋਂ ਸੁੰਦਰੀਆਂ ਦਾ ਆਉਣਾ ਜਾਂ ਕਲਾਕਾਰਾਂ ਦਾ ਆਉਣਾ, ਅਦਾਕਾਰਾਂ ਦਾ ਆਉਣਾ,
ਸਾਡੇ ਵੀ ਪੰਜਾਬ ਦੇ ਵਿੱਚ ਇੱਕ ਕਲਾਕਾਰ ਹੈ ਜਿਹੜਾ ਉਹ ਡਰੱਗ ਰੈਕਟ 'ਚ ਕਈ ਸਾਲ ਘੜੀਸਿਆ ਜਾਂਦਾ ਰਿਹਾ, ਹੋਰ ਕਈ ਨੇ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਉਣੀਆਂ ਇਹ ਸਾਡੇ ਲਈ ਖਤਰਨਾਕ ਸੰਕੇਤ ਆ। ਪਰ ਇੱਕ ਗੱਲ ਤੇ ਇੱਥੇ ਅਕਾਲੀ ਹੁਣ ਸੱਚੇ ਆ ਕਿ ਨਸ਼ਾ ਜਿਹੜਾ ਉਹ ਇਕੱਲਾ ਪੰਜਾਬ 'ਚ ਨਹੀਂ, ਨਸ਼ਾ ਕਰਨਾਟਕ 'ਚ ਵੀ ਹੈ, ਨਸ਼ਾ ਗੋਆ 'ਚ ਵੀ ਹੈ, ਨਸ਼ਾ ਮੁੰਬਈ 'ਚ ਵੀ ਹੈ, ਨਸ਼ਾ ਸਾਰੇ ਕਿਤੇ ਆ। ਇਹ ਪੂਰੀ ਦੇਸ਼ ਵਿਆਪੀ ਪ੍ਰੋਬਲਮ ਹੈ, ਦੇਸ਼ ਵਿਆਪੀ ਸਮੱਸਿਆ। ਪਰ ਵਿੱਚ ਜਿਹੜਾ ਇਹ ਬੀਬੀਆਂ ਦਾ ਕਾਰ ਵਿਹਾਰ ਆ ਗਿਆ, ਇਹ ਸਮਾਜ ਲਈ ਖਤਰਨਾਕ ਹੈ। ਜੀ ਬਿਲਕੁਲ। ਅੱਗੇ ਵਧਦੇ ਮਿੰਟੂ ਜੀ, ਸੁਬਰਾਮਨੀਅਮ ਸਵਾਮੀ ਹੁਣ ਅਰੁਣ ਜੇਤਲੀ ਨਾਲ ਮੱਥਾ ਲਾ ਬੈਠਾ। ਇਹ ਬੰਦਾ ਜਿਹੜਾ ਹੈ ਨਾ, ਆਪਣੇ ਪਿੰਡਾਂ ਦੇ ਵਿੱਚ ਤੁਸੀਂ ਸੁਣਿਆ ਹੋਣਾ, ਪੰਜਾਬ ਦੇ ਵਿੱਚ ਕਈ ਬੰਦੇ ਇਹੋ ਜਿਹੇ ਹੁੰਦੇ ਪਿੰਡਾਂ 'ਚ, ਉਹਨਾਂ ਨੂੰ ਮੁਆਤੇ ਕਿਹਾ ਜਾਂਦਾ। ਮੁਆਤੇ ਹੁਣ ਤਾਂ ਅੱਜ ਦੀ ਪੀੜ੍ਹੀ ਨੂੰ ਵੈਸੇ ਇੰਨਾ ਪਤਾ ਨਹੀਂ ਹੋਣਾ, ਮੇਰੇ ਹਾਣੀਆਂ ਨੂੰ, ਕਿ ਮੁਆਤੇ ਕਿਹਨੂੰ ਕਹਿੰਦਾ। ਮੁਆਤੇ ਉਹਨੂੰ ਕਹਿੰਦੇ ਹੁੰਦੇ ਜਿਹੜਾ ਤੁਰਿਆ ਜਾਂਦਾ ਅੱਗ ਲਾ ਜਾਂਦਾ, ਉਹਨੂੰ ਮੁਆਤੇ ਕਹਿੰਦੇ। ਇਹ ਮੁਆਤਿਆਂ 'ਚ ਹੋਈ ਹੈ ਇੱਕ ਬੰਦਾ ਸੁਬਰਾਮਨੀਅਮ ਸਵਾਮੀ। ਜਦੋਂ ਬੋਲਦਾ ਇਹਨੇ ਸਿਆਪਾ ਹੀ ਪਾਉਣਾ। ਇਹ ਜਦੋਂ ਆਇਆ ਰਾਜ ਸਭਾ ਦੇ ਵਿੱਚ ਤੇ ਇਹਨੇ ਗਾਂਧੀ ਪਰਿਵਾਰ ਤੇ ਬੜੇ ਤਿੱਖੇ ਹਮਲੇ ਕੀਤੇ ਸੀ। ਤੇ ਉਦੋਂ ਭਾਜਪਾ ਵਾਲੇ ਜਿਹੜੇ ਉੱਥੇ ਬੈਠੇ ਸੀ ਨਾ, ਤਾੜੀਆਂ ਮਾਰਦੇ ਸੀ, ਹੱਸਦੇ ਸੀ, ਵਾਸ਼ਾਂ ਖਿੜੀਆਂ ਸੀ ਇਹਨਾਂ ਦੀਆਂ, ਐ ਚੌੜੀਆਂ ਹੋਈਆਂ ਸੀ ਵਾਸ਼ਾਂ। ਤੇ ਉੱਥੇ ਉੱਪਰਲੇ ਸਦਨ ਦਾ ਜਿਹੜਾ ਉਪ ਨੇਤਾ ਹੈ ਕਾਂਗਰਸ ਦਾ ਵਿਨੋਦ, ਉਹਨੇ ਕਿਹਾ ਸੀ, ਉਹਨੇ ਕਿਹਾ ਅੱਜ ਤੇ ਤੁਸੀਂ ਇਹਦੀਆਂ ਗੱਲਾਂ ਤੇ ਹੱਸਣ ਡਏ ਜੇ ਨਾ, ਇਸ ਬੰਦੇ ਨੇ ਜਿੱਦਣ ਤੁਹਾਡੇ ਵੱਲ ਮੁਹਾਰਾ ਮੋੜੀਆਂ ਤੁਸੀਂ ਅੱਖਾਂ 'ਚ ਘਸੁੰਨ ਦੇ ਕੇ ਰਹੋਗੇ। ਤੇ ਮੇਰੇ ਖਿਆਲ ਦੇ ਨਾਲ ਉਹਦੀ ਭਵਿੱਖਬਾਣੀ ਕੁਝ ਹਫ਼ਤਿਆਂ ਬਾਅਦ ਸੱਚੀ ਹੋ ਗਈ। ਇਹਨੇ ਉਹ ਜਿਹੜਾ ਰਘੂ ਰਾਮ ਰਾਜਨ ਸੀਗਾ, RBI ਦਾ ਗਵਰਨਰ ਸੀ, ਉਹਦੇ ਤੇ ਤਿੱਖੇ ਹਮਲੇ ਕੀਤੇ। ਅਖੀਰ ਉਹਨੂੰ ਪਹਿਲਾਂ ਐਲਾਨ ਕਰਨਾ ਪਿਆ ਕਿ ਉਹਨੇ ਆਪਣੀ ਟਰਮ ਨਹੀਂ ਵਧਾਉਣੀ, ਪਈ ਮੈਂ ਤੇ ਚੱਲਿਆ, ਕਿਉਂਕਿ ਇਸ ਬੰਦੇ ਨੇ ਬਹੁਤ ਜਲੀਲ ਕਰਨਾ ਸ਼ੁਰੂ ਕਰ ਦਿੱਤਾ ਸੀ। ਉਦੋਂ ਭਾਜਪਾ ਜਿਹੜੀ ਚੁੱਪ ਰਹੀ। ਬਾਅਦ ਦੇ ਵਿੱਚ ਕੀ ਹੋਇਆ ਕਿ ਜਦੋਂ ਰਾਜਨ ਦੀ ਇਹ ਸਟੇਟਮੈਂਟ ਆ ਗਈ ਕਿ ਮੈਂ ਆਪਦੀ ਜਿਹੜੀ ਵਾਰੀ ਹੈ ਉਹਦੇ 'ਚ ਹੁਣ ਕੋਈ ਵਾਧਾ ਨਹੀਂ ਕਰਨਾ ਆਪਣੇ ਕਾਰਜਕਾਲ ਦੇ ਵਿੱਚ, ਤੇ ਇਸ ਬੰਦੇ ਨੇ ਹਾਲੇ ਪਾਣੀ ਨਹੀਂ ਸੀ ਪੀਤਾ। ਉੱਤੋਂ ਇਹਨੇ ਜਿਹੜਾ ਸਰਕਾਰ ਦਾ ਆਰਥਿਕ ਸਲਾਹਕਾਰ ਹੈ ਅਰਵਿੰਦ ਸੁਬਰਾਮਨੀਅਮ, ਉਹਦੇ ਤੇ ਸੂਈ ਧਰ ਲਈ, ਉਹਨੂੰ ਇਹਨੇ ਨਿਸ਼ਾਨੇ ਤੇ ਲੈ ਲਿਆ। ਪਰ ਕਿਉਂਕਿ ਸੁਬਰਾਮਨੀਅਮ ਸਵਾਮੀ ਹੈ ਜਿਹੜਾ, ਉਹ ਇਸ ਸਮੇਂ ਅਰੁਣ ਜੇਤਲੀ ਦਾ ਬਿਲਕੁਲ ਸੱਜਾ ਹੱਥ ਆ। ਅਰੁਣ ਜੇਤਲੀ ਨੂੰ ਫਿਰ ਢਿੱਡ 'ਚ ਵੱਟ ਪਿਆ, ਉਹਨੇ ਉੱਠ ਕੇ ਟਵੀਟ ਕਰਤੇ ਤੇ ਹੁਣ ਇਹਨਾਂ ਦਾ ਆਮੋ ਸਾਹਮਣਾ ਹੋਣਾ ਹੀ ਸੀ, ਕਿਉਂਕਿ ਸਵਾਮੀ ਪਿੱਛੇ ਨਹੀਂ ਹਟਣ ਵਾਲਾ। ਸਵਾਮੀ ਨੇ ਫਿਰ ਅੱਜ ਆਖ ਦਿੱਤਾ, ਕਿਉਂਕਿ ਜੇਤਲੀ ਨੇ ਇਹਨੂੰ ਇਸ਼ਾਰਾ ਜਿਹਾ ਕਰਕੇ ਆਖਿਆ ਸੀ ਕਿ ਕੁਛ ਲੋਕ ਜਿਹੜੇ ਆ ਉਹ ਅਨੁਸ਼ਾਸਨ ਤੋਂ ਬਾਹਰ ਜਾ ਰਹੇ, ਅਨੁਸ਼ਾਸਨ ਦੇ ਕੰਟਰੋਲ ਤੋਂ ਬਾਹਰ ਜਾ ਰਹੇ। ਤੇ ਇਹਨੇ ਕਿਹਾ ਹੋਣਾ ਕਿ ਜੇਤਲੀ ਅਸਿੱਧੇ ਰੂਪ 'ਚ ਕਿਹਾ ਜੇਤਲੀ ਨੂੰ ਸੰਬੋਧਨ ਕਰਕੇ ਕਿ ਜਿਸ ਦਿਨ ਮੈਂ ਅਨੁਸ਼ਾਸਨ ਦਾ ਕੰਟਰੋਲ ਤੋੜ ਦਿੱਤਾ ਤੇ ਅਨੁਸ਼ਾਸਨ 'ਚ ਰਹਿਣ ਦੀ ਸਲਾਹ ਦੇਣ ਵਾਲੇ ਇੱਕ ਗੱਲ ਸਮਝ ਲੈਣ, ਉਸ ਦਿਨ ਤੂਫਾਨ ਆ ਜਾਏਗਾ। ਬੰਦਾ ਹੁਣ ਸਿੱਧਾ ਹੀ ਜੇਤਲੀ ਨੂੰ ਇਹ ਕਹਿ ਰਿਹਾ ਕਿ ਜਿਸ ਦਿਨ ਮੈਂ ਬਾਹਰ ਆ ਗਿਆ ਉਸ ਦਿਨ ਤੂਫਾਨ ਆ ਜਾਏਗਾ। ਅਸਲ ਦੇ ਵਿੱਚ ਸੁਬਰਾਮਨੀਅਮ ਸਵਾਮੀ ਦੀ ਗੱਲ ਉਹ ਹੈ ਕਿ ਤੂੰ ਨਹੀਂ ਬੋਲਦੀ, ਤੇਰੇ 'ਚ ਉਹ ਬੋਲਦਾ, ਇਹਦੇ 'ਚ ਉਹ ਬੋਲਦੇ ਆ। ਕਿਉਂਕਿ ਇਹਨੂੰ ਅੱਗੇ ਲਾਇਆ ਵਾ RSS ਨੇ ਕਿਉਂ ਲਾਇਆ? ਕਿਉਂਕਿ ਮੋਦੀ ਤੇ ਜੇਤਲੀ ਬਿਲਕੁਲ ਘਿਓ ਖਿਚੜੀ ਹੋਈ ਬੈਠੇ ਸਨ। 1 ਨੰਬਰ ਮੋਦੀ ਹੈ ਤੇ 2 ਨੰਬਰ ਜੇਤਲੀ। ਕਿਤੇ ਦੋਨਾਂ ਦੇ ਵਿੱਚ ਛੱਤੀ ਦਾ ਅੰਕੜਾ ਸੀ, ਕਿਉਂਕਿ ਪ੍ਰਧਾਨ ਮੰਤਰੀ ਦੇ ਦਾਅਵੇਦਾਰੀ ਲਈ ਜੇਤਲੀ ਤੇ ਸੁਸ਼ਮਾ ਸਵਰਾਜ ਪਹਿਲੀ ਪਸੰਦ ਸਨ ਭਾਜਪਾ ਦੀ। ਕਦੇ ਮੋਦੀ ਉਦੋਂ ਸੁਰਖੀਆਂ 'ਚ ਨਹੀਂ ਸੀ। ਤਾਂ ਉਦੋਂ ਇਹਨਾਂ ਦਾ ਜਿਹੜਾ ਮਨ ਮੁਤਾਬ ਸੀਗਾ, ਉਹ ਹੁਣ ਜਦੋਂ ਗੱਦੀ ਤੇ ਬੈਠੇ ਕੰਮ ਚੱਲਣਾ ਸੀਗਾ, ਹੁਣ ਸੱਜੇ ਖੱਬੇ ਬਣ ਗਏ ਦੋਨੇ, ਇੱਕ ਦੂਜੇ ਦੀਆਂ ਖੜਗ ਭੁਜਾਵਾਂ ਬਣ ਗਏ। ਹੁਣ RSS ਇਹਨਾਂ ਨਜ਼ਦੀਕੀਆਂ ਤੋਂ ਥੋੜੀ ਛੋਟੀ ਹੈ, ਕਿਉਂਕਿ ਇਹ ਆਪਦੇ ਹਿਸਾਬ ਕਿਤਾਬ ਦੇ ਨਾਲ ਕੰਮ ਕਰਨ ਲੱਗ ਪਏ। ਹੁਣ ਇਹਨਾਂ ਨੇ ਵਿੱਚ ਇੱਕ ਬੰਦਾ ਫਿੱਟ ਕਰਨਾ ਸੀਗਾ ਕਿ ਜਿਹੜਾ ਬੰਦਾ ਇਹਨਾਂ ਨੂੰ ਆਪਣੀ ਉਸੇ ਜਗ੍ਹਾ ਤੇ ਲੈ ਜਾਵੇ। ਹੁਣ ਜੇਤਲੀ ਲਈ ਇਹ ਪ੍ਰਬੰਧ ਕਰ ਦਿੱਤਾ ਗਿਆ, ਸੁਬਰਾਮਨੀਅਮ ਸਵਾਮੀ ਫਿੱਟ ਕਰ ਦਿੱਤਾ ਗਿਆ। ਹੁਣ ਜਲਦੀ ਸੰਭਾਵਨਾ ਹੈ ਕਿ ਨਰਿੰਦਰ ਮੋਦੀ ਲਈ ਵੀ ਕੋਈ ਜੁਗਾੜ ਕਰ ਲਿਆ ਜਾਏਗਾ। ਜਿੱਥੋਂ ਤੱਕ ਹੁਣ ਜੇਤਲੀ ਦਾ ਸਵਾਲ ਆ ਕਿ ਜੇਤਲੀ ਦੇ ਮਗਰ ਜਿਹੜਾ ਆ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਹੁਣ ਲੱਗ ਪਿਆ ਹੱਥ ਧੋ ਕੇ ਸੁਬਰਾਮਨੀਅਮ ਸਵਾਮੀ, ਤਸੱਲੀ ਕਰਾ ਕੇ ਛੱਡੇਗਾ। ਪਰ ਇਹਦੇ 'ਚ ਗੱਲ ਇਹ ਹੈ ਕਿ ਜਿਸ ਦਿਨ ਰਘੂ ਰਾਮ ਰਾਜਨ ਨੂੰ ਇਹਨੇ ਜਲੀਲ ਕੀਤਾ, ਜੇ ਉਸ ਦਿਨ ਭਾਜਪਾ ਬੋਲਦੀ ਤੇ ਸ਼ਾਇਦ ਇੱਥੋਂ ਤੱਕ ਇਹ ਅੱਪੜਦਾ ਨਾ। ਜੀ ਅਗਲੀ ਗੱਲ ਕਰੀਏ, ਬ੍ਰਿਟਾਨੀਆ ਦੇ ਵਿੱਚ ਰਾਇਸ਼ੁਮਾਰੀ ਹੋਈ। ਲੋਕਾਂ ਨੇ ਯੂਰਪੀਅਨ ਯੂਨੀਅਨ ਤੋਂ ਲਾਂਭੇ ਹੋਣ ਦੇ ਹੱਕ ਦੇ ਵਿੱਚ ਫਤਵਾ ਦਿੱਤਾ। ਇਸੇ ਚੀਜ਼ ਨੂੰ ਦੇਖਦੇ ਹੋਏ ਉੱਥੋਂ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਅਸਤੀਫੇ ਦੇਣ ਦਾ ਐਲਾਨ ਵੀ ਕਰਤਾ। ਦੇਖੋ, ਇਤਿਹਾਸਕ ਫੈਸਲਾ ਆ ਕਿ ਕੋਈ ਮੁਲਕ ਜਿਹੜਾ ਆਪਣੇ ਨਾਗਰਿਕਾਂ ਨੂੰ ਅਧਿਕਾਰ ਦਿੰਦਾ ਆ ਕਿ ਦੱਸੋ ਜੀ ਕਿਵੇਂ ਕਰੀਏ। ਇਹ ਇੱਕ ਲੋਕਤੰਤਰ ਦੀ ਅਸਲੀ
ਤਸਵੀਰ ਹੈ, ਅਸਲੀ ਪਰਿਭਾਸ਼ਾ ਹੈ, ਅਸਲੀ ਵੰਨਗੀ ਹੈ ਜੀ। ਇਸ ਤੋਂ ਪਹਿਲਾਂ ਮੇਰੇ ਖਿਆਲ ਨਾਲ ਸਕਾਟਲੈਂਡ ਦੇ ਵਿੱਚ ਹੋਇਆ ਸੀਗਾ ਪਿੱਛੇ ਜੀ ਉਹਨਾਂ ਨੇ ਸਕਾਟਿਸ਼ ਲੋਕਾਂ ਨੇ ਆਖਿਆ ਸੀਗਾ ਕਿ ਨਹੀਂ, ਅਸੀਂ ਬਰਤਾਨਵੀ ਸਾਮਰਾਜ ਦੇ ਅਧੀਨ ਰਹਾਂਗੇ। ਇਹ ਵੀ ਇੱਕ ਇਤਿਹਾਸਕ ਕਦਮ ਸੀ, ਇਹ ਵੀ ਇੱਕ ਇਤਿਹਾਸਕ ਘਟਨਾ ਸੀ ਕਿ ਉਹ ਸਾਮਰਾਜ ਦੀ ਅਧੀਨਗੀ ਉਹਨਾਂ ਨੂੰ ਵਧੀਆ ਲੱਗੀ। ਜੀ ਕਿਉਂ ਵਧੀਆ ਲੱਗੀ, ਇਹਦਾ ਜਵਾਬ ਉਹ ਦੇ ਸਕਦੇ ਆ। ਇਹਦਾ ਜਵਾਬ ਇਹੀ ਹੈ ਕਿ ਉਹ ਬਿਹਤਰ ਮਹਿਸੂਸ ਕਰਦੇ ਕਿ ਸਾਡੀ ਡਿਵੈਲਪਮੈਂਟ, ਸਾਡੇ ਅਧਿਕਾਰਾਂ ਦੀ ਸੁਰੱਖਿਆ, ਸਾਡੀ ਬਰਾਬਰਤਾ ਜਿਹੜੀ ਇਸ ਰਾਜ ਦੇ ਵਿੱਚ ਵਧੇਰੇ ਆ, ਸਾਡੀ ਹਿਫਾਜ਼ਤ ਵਧੇਰੇ ਕਰ ਸਕਦੇ ਆ ਲੋਕ। ਸ਼ਾਇਦ ਉਹ ਤਾਂ ਗਏ। ਜਿਹੜਾ ਇਹ ਮਸਲਾ ਸੀ ਇਸ ਕਰਕੇ ਕਿਉਂਕਿ ਬ੍ਰਿਟੇਨ ਦੇ ਲੋਕ, ਕੁਛ ਬਰਤਾਨੀਆ ਦੇ ਲੋਕ ਇਹ ਮਹਿਸੂਸ ਕਰਦੇ ਸੀਗੇ ਕਿ ਹੁਣ ਸਾਡੇ ਲਈ ਜੋਬਸ ਜਿਹੜੀਆਂ, ਸਾਡੇ ਲਈ ਮੌਕੇ ਆ ਜਿਹੜੇ, ਉਹ ਇਸ ਯੂਰਪੀਅਨ ਯੂਨੀਅਨ ਦੇ ਵਿੱਚ ਘੱਟ ਪੈ ਰਿਹਾ। ਸ਼ਰਨਾਰਥੀਆਂ ਦੀ ਜਿਹੜੀ ਯੂਰਪ ਦੇ ਵਿੱਚ ਇੱਕ ਬਹੁਤ ਵੱਡੀ ਤਾਦਾਦ ਦਾਖਲ ਹੋ ਰਹੀ ਹੈ, ਉਹਦੇ ਕਰਕੇ ਇਹਨਾਂ ਨੂੰ ਆਪਣੀ ਆਰਥਿਕਤਾ ਜਿਹੜੀ ਉਹ ਅਸੁਰੱਖਿਅਤ ਜਾਪਦੀ ਸੀ, ਜਿਹਦੇ ਕਰਕੇ ਇੱਕ ਬਹਿਸ ਛਿੜੀ। ਬਹਿਸ ਤੋਂ ਬਾਅਦ ਇਹ ਰੈਫਰੈਂਡਮ ਦਾ ਫੈਸਲਾ ਆਇਆ, ਜਿਹਦੇ 'ਚ 52% ਲੋਕਾਂ ਨੇ ਇਹ ਫਤਵਾ ਦਿੱਤਾ ਕਿ ਭਾਈ ਆਪਾਂ ਨੂੰ ਲਾਂਭੇ ਹੋ ਜਾਣਾ ਚਾਹੀਦਾ, ਕਿਉਂਕਿ ਡੇਵਿਡ ਕੈਮਰੂਨ ਸਾਹਿਬ ਸੀਗੇ ਜਿਹੜੇ ਉਹ ਦੂਜੇ ਪਾਸੇ ਸਟੈਂਡ ਰੱਖਦੇ ਸਨ ਕਿ ਯੂਰਪੀਅਨ ਯੂਨੀਅਨ ਦੇ ਨਾਲ ਰਿਹਾ ਜਾਵੇ। ਇਸ ਕਰਕੇ ਉਹਨਾਂ ਨੇ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਹੁਣ ਖਬਰ ਤੇ ਇਹ ਆ ਰਹੀ ਹੈ ਕਿ ਅਸਤੀਫਾ ਉਹਨਾਂ ਨੇ ਦੇ ਦਿੱਤਾ ਹੈ, ਐਲਾਨ ਕਰ ਦਿੱਤਾ ਕਿ 3 ਮਹੀਨਿਆਂ ਦੇ ਅੰਦਰ ਅੰਦਰ ਉਹ ਕੁਰਸੀ ਛੱਡ ਦੇਣਗੇ। ਦੂਜੇ ਪਾਸੇ ਜੇ ਗੱਲ ਦੇਖੀਏ, ਚਲੋ ਬ੍ਰਿਟੇਨ ਦੇ ਲੋਕਾਂ ਨੂੰ ਜਿਵੇਂ ਚੰਗਾ ਲੱਗਿਆ, ਜਿਵੇਂ ਭਲੀ ਲੱਗੀ, ਜਿਵੇਂ ਉਹਨਾਂ ਤੇ ਭਲੀ ਗੁਜ਼ਰੀ, ਉਹਨਾਂ ਨੇ ਕੀਤਾ, ਇੱਕ ਇਤਿਹਾਸਕ ਘਟਨਾ ਨੂੰ ਅੰਜਾਮ ਦਿੱਤਾ। ਹੁਣ ਇਹਦੇ ਫਾਇਦੇ ਕੀ ਹੋਣਗੇ, ਨੁਕਸਾਨ ਕੀ ਹੋਣਗੇ, ਇਹ ਬਹਿਸ ਵੀ ਲੰਮੀ ਆਪਣੀ ਜਾ ਸਕਦੀ ਹੈ ਔਰ ਇਹਦੇ ਲਈ ਸਮਾਂ ਵੀ ਚਾਹੀਦਾ, ਵੇਖਣਾ ਪਵੇਗਾ। ਕਿਉਂਕਿ ਅੱਜ ਹੀ ਅੱਡ ਹੋਏ ਆ ਤੇ ਪਹਿਲੀ ਵਾਰੀ ਜਿਹੜਾ ਇਹਨਾਂ ਦਾ ਪਾਉਂਡ ਆ ਉਹ ਡਾਲਰ ਦੇ ਮੁਕਾਬਲੇ 1985 ਤੋਂ ਲੈ ਕੇ ਅੱਜ ਤੱਕ ਪਹਿਲੀ ਵਾਰ ਇੰਨੀ ਗਿਰਾਵਟ ਚ ਗਿਆ। ਇੱਕ ਵਾਰੀ ਝਟਕਾ ਲੱਗਣਾ ਹੀ ਲੱਗਣਾ। ਹੁਣ ਇਸ ਫੈਸਲੇ ਦਾ ਸਹੀ ਗਲਤ ਦਾ ਜਿਹੜਾ ਅੰਕਲਨ ਹੈ ਉਹ ਸਮਾਂ ਕੁਛ ਦੇਰ ਬਾਅਦ ਕਰੇਗਾ, ਪਰ ਜਿੱਥੋਂ ਤੱਕ ਰੈਫਰੈਂਡਮ ਦਾ ਸਵਾਲ ਹੈ, ਅੱਜ 2-3 ਚੀਜ਼ਾਂ ਬਹੁਤ ਵਧੀਆ ਹੋਈਆਂ। ਇੱਕ ਇਹ ਕਿ ਅਸਲ ਲੋਕਤੰਤਰ ਇਹੋ ਜਿਹੇ ਦੇਸ਼ ਆਪਣੇ ਆਪ ਚ ਸਮੂਹ ਬੈਠੇ ਆ। ਸਾਡੇ ਇੱਥੇ ਕੀ ਹੈ, ਸਾਡੇ ਇੱਥੇ ਸਿੱਖ ਫੋਰ ਜਸਟਿਸ ਵਾਲਿਆਂ ਨੇ ਰੈਫਰੈਂਡਮ ਦੀ ਮੰਗ ਹੀ ਕੀਤੀ ਸੀ, ਉਹਨਾਂ ਦਾ ਪੇਜ ਵੀ ਬੈਨ ਕਰ ਦਿੱਤਾ ਗਿਆ, ਉਹਨਾਂ ਦੀ ID ਵੀ ਬੰਦ ਕਰ ਦਿੱਤੀ ਗਈ। ਇੱਥੇ ਕੋਈ ਰੈਫਰੈਂਡਮ ਵਾਲੀ ਟੀ-ਸ਼ਰਟ ਪਾ ਲੇ, ਉਹਨੂੰ ਵੀ ਢਾ ਲੈਂਦੇ ਆ ਪੁਲਿਸ ਵਾਲੇ। ਅਸੀਂ ਹੌਕਾ ਦਿੰਦੇ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਇੱਕ ਦੇਸ਼ ਦੇ ਅਸੀਂ ਬਸ਼ਿੰਦੇ ਆ। ਸਾਡੇ ਇੱਥੋਂ ਦੇ ਲੀਡਰ ਵੱਡੀ ਤੋਂ ਵੱਡੀ ਪ੍ਰਸ਼ਾਸਨਿਕ ਜਿਹੜੀ ਨਾਹਿਲੀਅਤ, ਪ੍ਰਸ਼ਾਸਨਿਕ ਨਾਕਾਮੀ ਉਹਨਾਂ ਦੇ ਝੋਲੀ ਚ ਪੈ ਜਾਏ, ਉਹਨਾਂ ਦੇ ਪੇਟੇ ਪੈ ਜਾਵੇ, ਉਹ ਕੁਰਸੀ ਨਹੀਂ ਛੱਡਦੇ। ਇੱਥੋਂ ਤੱਕ ਕਿ ਲਾਲੂ ਪ੍ਰਸਾਦ ਯਾਦਵ ਵਰਗੇ ਜਦੋਂ ਜੇਲ੍ਹ ਗਏ ਤੇ ਆਪਣੀ ਅਨਪੜ੍ਹ ਬੀਵੀ ਨੂੰ ਉਹ ਉੱਥੇ ਮੁੱਖ ਮੰਤਰੀ ਬਣਾਇਆ। ਉਹ ਬੀਵੀ ਜਿਹੜੀ ਸੀ ਉਹ ਜੇਲ੍ਹ ਦੇ ਵਿੱਚ ਜਾ ਕੇ ਫਾਈਲਾਂ ਨੂੰ ਵਿਖਾ ਕੇ ਆਉਂਦੀ ਹੁੰਦੀ ਸੀ ਕਿ ਆਹ ਫਾਈਲ ਤੇ ਲਾਲੂ ਜੀ ਅੰਗੂਠਾ ਲਾ ਦਿਆ ਕਿ ਨਾ। ਸੋ ਇਹੋ ਜਿਹੇ ਲੋਕ ਆ ਕਿ ਜੇਲ੍ਹ ਦੇ ਵਿੱਚ ਜਾਣ ਲੱਗੇ ਵੀ ਕੁਰਸੀ ਹੈ ਜਿਹੜੀ ਉਹ ਘਰ ਵਾਲੀ ਨੂੰ ਦੇ ਜਾਂਦੇ। ਜੈ ਲਲਿਤਾ ਨੇ ਵੀ ਇਹੀ ਕੁਛ ਕੀਤਾ ਸੀ, ਜੇਲ੍ਹ ਜਾਣ ਤੋਂ ਪਹਿਲਾਂ ਆਪਣੇ ਇੱਕ ਸਖੇ ਸੋਧਰੇ ਨੂੰ ਉੱਥੇ ਬਿਠਾ ਗਈ ਸੀ ਕਿ ਮੈਂ ਚਲਾਈ ਚੱਲੂ ਕੰਮ। ਸੋ ਸਾਡੇ ਇੰਨੇ ਬੇਸ਼ਰਮ ਨੇ ਕਿ ਵੱਡੀ ਤੋਂ ਵੱਡੀ ਕੁਤਾਹੀ, ਵੱਡੇ ਤੋਂ ਵੱਡਾ ਘੁਟਾਲਾ ਉਹਨਾਂ ਦੇ ਮੱਥੇ ਲੱਗਦਾ ਤੇ ਉਹ ਘੋਟ ਕੇ ਪੀ ਜਾਂਦੇ ਕਿ ਨਹੀਂ ਜੀ ਇਹ ਤਾਂ ਅੰਮ੍ਰਿਤ ਸੀ, ਸਾਡੇ ਲਈ ਇਹ ਕੁਛ ਨਹੀਂ। ਏਡੇ ਬੇਸ਼ਰਮ ਆ, ਪਰ ਉਹਨਾਂ ਦੀ ਵੇਖੋ ਨੈਤਿਕਤਾ ਸਿਰਫ ਜਨਾਬ ਕੈਮਰੂਨ ਦੇ ਸਟੈਂਡ ਦੀ ਹਾਰ ਹੋਈ ਹੈ, ਪਰ ਉਹਨਾਂ ਨੇ ਉਸ ਨੂੰ ਨੈਤਿਕ ਤੌਰ ਤੇ ਲਿਆ ਕਿ ਸ਼ਾਇਦ ਮੇਰਾ ਸੋਚਣਾ ਗਲਤ ਸੀ, ਮੇਰੇ ਲੋਕ ਜਿਹੜੇ ਆ ਉਹ ਬਹੁਗਿਣਤੀ ਚ ਮੇਰੇ ਫੈਸਲੇ ਦੇ ਉਲਟ ਗਏ ਤਾਂ ਮੈਨੂੰ ਆਪਣੇ ਅਹੁਦੇ ਤੇ ਬੈਠੇ ਰਹਿਣ ਦਾ ਅਧਿਕਾਰ ਨਹੀਂ ਹੈ। ਤਾਂ ਉਹਨਾਂ ਦੀ ਸੋਚ ਤੇ ਸਾਡੀ ਸੋਚ ਦੇ ਵਿੱਚ ਇੰਨਾ ਕੁ ਅੰਤਰ ਹੈ। ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਦੇ ਲੋਕ ਇਹੋ ਜਿਹੇ ਆ ਕਿ ਭੁੱਲ ਬਹੁਤ ਜਲਦੀ ਜਾਂਦੇ। ਸਾਡਾ ਇੱਕ ਪ੍ਰਧਾਨ ਮੰਤਰੀ UNO ਚ ਵਾਅਦਾ ਕਰਕੇ ਆਇਆ ਸੀ ਕਿ ਅਸੀਂ ਜੰਮੂ ਕਸ਼ਮੀਰ ਚ ਰੈਫਰੈਂਡਮ ਕਰਾਵਾਂਗੇ, ਅੱਜ ਤੱਕ ਜੰਮੂ ਕਸ਼ਮੀਰ ਚ ਰੈਫਰੈਂਡਮ ਨਹੀਂ ਹੋਇਆ। ਅਸੀਂ ਇਹੋ ਜਿਹਾ ਲੋਕਤੰਤਰ ਸਮਾਈ ਬੈਠੇ ਆ। ਸੋ ਸਾਨੂੰ ਭਾਰਤੀ ਲੋਕਾਂ ਨੂੰ ਲੋਕਤੰਤਰ ਦੀ ਪਰਿਭਾਸ਼ਾ ਇੱਕ ਵਾਰੀ ਫੇਰ ਪੜ੍ਹਨ ਦੀ ਜ਼ਰੂਰਤ ਹੈ। ਜੇ ਨਹੀਂ ਅਸੀਂ ਪੜ੍ਹ ਸਕਦੇ, ਸਾਡੇ ਕੋਲ ਟਾਈਮ ਨਹੀਂ ਹੈ, ਸਾਡੇ ਕੋਲ ਸੀਰੀਅਲ ਵੇਖਣ ਦਾ ਟਾਈਮ ਹੈ, ਸਾਡੇ ਕੋਲ ਕ੍ਰਿਕਟ ਵੇਖਣ ਦਾ ਟਾਈਮ ਹੈ, ਹਾਲੇ ਤੱਕ ਸਾਡੇ ਕੋਲ ਇਹਨਾਂ ਚੀਜ਼ਾਂ ਲਈ ਟਾਈਮ ਨਹੀਂ, ਤਾਂ ਫਿਰ ਸਾਨੂੰ ਚਾਹੀਦਾ ਕਿ ਕੁਝ ਸਮੇਂ ਲਈ ਅਸੀਂ ਲੋਕਤੰਤਰ ਸ਼ਬਦ ਹੈ ਜਿਹੜਾ ਇਹਨੂੰ ਚੁੱਪ ਕਰਕੇ ਸੰਦੂਕ 'ਚ ਬੰਦ ਕਰਕੇ ਪਾਸੇ ਹੋ ਜਾਏ। ਬਿਲਕੁਲ ਕੋਈ ਸ਼ੱਕ ਵਾਲੀ ਗੱਲ ਜੀ। ਪੰਜਾਬ ਦੇ ਵਿੱਚ ਜਲ ਬੱਸਾਂ ਬਹੁਤ ਹੀ ਜਲਦ ਆ ਰਹੀਆਂ, ਰੋਡਵੇਜ ਕੱਚੇ ਲੈ ਗਈ, ਪੈਪਸੂ ਪੱਕੇ ਭਾਂਡੇ ਪੈ ਗਈ, ਚੱਲ ਮਿੱਤਰਾ ਚੱਲ ਚੜ ਚਲੀਏ, ਹੁਣ ਤਾਂ ਜਲ ਵਿੱਚ ਵੀ ਬੱਸ ਬਾਦਲ ਕੇ ਆਂਦੀ ਰਹਿ ਗਈ ਜੀ। ਲੋਕ ਆਖਿਆ ਕਰਨ ਕਿ ਹੁਣ ਥੋੜੇ ਦਿਨਾਂ ਬਾਅਦ ਕਿ ਸੜਕਾਂ ਤੇ ਛੱਡੋ, ਹੁਣ ਤੇ ਪਾਣੀ ਚ ਵੀ ਬਾਦਲ ਕੇ ਆਂਦੀ ਚੱਲਦੀ ਵੀ ਹੁਣ ਚੜਨਾ ਹੀ ਪੈਣਾ। ਰੋਡਵੇਜ ਨੂੰ ਨਾ ਡਿੱਕੋ, ਪੈਪਸੂ ਨੂੰ ਨਾ ਡਿੱਕੋ, ਮਾਰੋ
ਤਾਰੀ ਨਾਲੇ ਜਲ ਦੇਖ ਲਵਾਂਗੇ, ਕਿਉਂਕਿ ਪਾਣੀ ਹੋਰ ਤੇ ਕਿਤੇ ਲੱਭਦਾ ਨੀਗਾ। ਹਰੀਕੇ ਝੀਲ ਵਾਲੇ ਹਰੀਕੇ ਝੀਲ 'ਚ ਹੈਗਾ ਸਾਡੇ ਲਈ ਪਾਣੀ ਵੇਖਣ ਨੂੰ, ਉੱਥੇ ਅਸੀਂ ਨਾਲੇ ਪਾਣੀ ਦੇਖ ਲਿਆ ਕਰਾਂਗੇ, ਨਾਲੇ ਜਲ ਬੱਸ ਦੇਖ ਲਿਆ ਕਰਾਂਗੇ। ਇਹ ਜਲ ਬੱਸ ਜੁਲਾਈ ਦੇ ਦੱਸਦੇ ਆ ਕਿ ਮੱਧ ਤੱਕ ਚੱਲ ਪਵੇਗੀ ਔਰ ਇਹਦਾ ਪਹਿਲਾ ਰੂਟ ਹੋਏਗਾ 12 ਕਿਲੋਮੀਟਰ ਦਾ। 12 ਕਿਲੋਮੀਟਰ ਪਾਣੀ 'ਚ ਆਇਆ ਕਰੇਗੀ ਤੇ ਫਿਰ ਜਿਹੜੀ ਹੈ ਇਹ ਅੱਗੋਂ ਬਾਈ ਰੋਡ ਆਪਣਾ ਸਫ਼ਰ ਤੈਅ ਕਰਿਆ ਕਰੇਗੀ। ਯਾਨੀ ਅੰਮ੍ਰਿਤਸਰ ਵੱਲੋਂ ਆਉਂਦਿਆਂ ਇਹ 12 ਕਿਲੋਮੀਟਰ ਪਰੇ ਹਰੀਕੇ ਤੋਂ ਉਤਰ ਜਾਇਆ ਕਰੇਗੀ ਪਾਣੀ 'ਚ, 12 ਕਿਲੋਮੀਟਰ ਦੀ ਸੈਰ ਕਰਾ ਕੇ ਤੇ ਫਿਰ ਰੋਡ 'ਤੇ ਚੜ੍ਹਾਇਆ ਕਰੇਗੀ। ਇਹ ਹੁਣ ਅਕਾਲੀ ਤੇ ਕਹਿਣ ਡਏ ਆ ਕਿ ਅਸੀਂ ਟੂਰਿਜ਼ਮ ਨੂੰ ਵਧਾਵਾ ਦੇਣ ਲਈ ਇਹ ਚੀਜ਼ ਕੀਤੀ ਹੈ, ਅਸੀਂ ਹੋਰ ਵੀ ਇਹੋ ਜਿਹੀਆਂ ਚੀਜ਼ਾਂ ਕਰਾਂਗੇ। ਪਰ ਇੱਕ ਗੱਲ ਤੇ ਹੈ ਕਿ ਪੰਜਾਬ ਪਹਿਲੀ ਸਟੇਟ ਬਣੇਗਾ ਭਾਰਤ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਤਜਰਬਾ ਕਰੇਗਾ। ਪਰ ਅਸਲੀਅਤ ਇਹ ਹੈ ਕਿ ਟੂਰਿਜ਼ਮ ਨੂੰ ਜੇ ਵਧਾਵਾ ਦੇਣਾ ਹੁੰਦਾ ਤੇ ਆ ਜਿਹੜੇ ਸਾਡੇ ਇੱਥੇ ਬਹੁਤ ਵਧੀਆ ਹਿੱਲ ਸਟੇਸ਼ਨ ਸੀ, ਬਹੁਤ ਵਧੀਆ ਪੁਰਾਤਨ ਇਮਾਰਤਾਂ ਸੀ, ਬਹੁਤ ਇਤਿਹਾਸਿਕ ਥਾਵਾਂ ਸੀ, ਉਹ ਅਸੀਂ ਮਿੱਟੀ ਨਾ ਹੁੰਦੇ। ਇਹ 10 ਸਾਲਾਂ ਦੇ ਵਿੱਚ ਇਹ ਸਰਕਾਰ ਉਹਨਾਂ ਨੂੰ ਸਾਂਭ ਲੈਂਦੀ। ਸਾਡੇ ਕੋਲ ਕਿਲੇ ਹੀ ਕਿੰਨੇ ਸਨ, ਕਿਲੇ ਸਾਡੇ ਕੋਲ ਦੀਵਾਨ ਟੋਡਰਮਲ ਵਰਗਿਆਂ ਦੇ ਇਹੋ ਜਿਹੀਆਂ ਜਗ੍ਹਾ ਜਿਹੜੀਆਂ ਸ਼ਾਇਦ ਇਤਿਹਾਸ ਦੇ ਵਿੱਚ ਵਿਲੱਖਣ ਸਥਾਨ ਰੱਖਦੀਆਂ ਤੇ ਰੱਖਣਗੀਆਂ। ਆਉਣ ਵਾਲੇ ਸਮੇਂ 'ਚ ਪੀੜ੍ਹੀਆਂ ਲਾਹਨਤ ਪਾਈਆਂ ਕਰਨਗੀਆਂ ਕਿ ਇਹੋ ਜਿਹੀਆਂ ਇਮਾਰਤਾਂ ਨੂੰ, ਇਹੋ ਜਿਹੀਆਂ ਸਮਾਰਕਾਂ ਨੂੰ ਤੁਸੀਂ ਸਾਂਭਿਆ ਕਿਉਂ ਨਾ। ਜੇ ਅਸੀਂ ਟੂਰਿਜ਼ਮ ਨੂੰ ਵਧਾਵਾ ਦੇਣਾ ਹੁੰਦਾ ਤੇ ਸਾਡੇ ਖੇਤਾਂ ਦੇ ਵਿੱਚ, ਜਿੱਥੇ ਕਹਿੰਦੇ ਕਿ ਰੱਬ ਵੱਸਦਾ, ਇਹਨਾਂ ਖੇਤਾਂ ਦੇ ਵਿੱਚ ਅਸੀਂ ਬਹੁਤ ਕੁਝ ਬਣਾ ਸਕਦੇ ਸੀ। ਕਿਸਾਨਾਂ ਲਈ ਅਸੀਂ ਛੋਟੇ ਛੋਟੇ ਇਹੋ ਜਿਹੇ ਟੂਰਿਜ਼ਮ ਸੈਂਟਰ ਕਿਸਾਨਾਂ ਲਈ ਛੋਟ ਉਹਨਾਂ ਨੂੰ ਕਰਜ਼ਾ ਦੇ ਕੇ, ਰੇਟਾਂ ਦੇ ਕੇ ਬਣਾ ਸਕਦੇ ਸੀ ਕਿ ਸੈਲਾਨੀ ਉਹ ਖੇਤਾਂ 'ਚ ਜਾ ਕੇ ਨਜ਼ਾਰੇ ਲੈਣ, ਕਿਸਾਨਾਂ ਦੀ ਆਮਦਨ ਵੀ ਵਧਾ ਸਕਦੇ। ਉਸ ਪਾਸੇ ਨਹੀਂ ਧਿਆਨ ਦਿੱਤਾ। ਅੱਜ ਆਪਣੀ ਜਿੱਦ ਨੂੰ, ਕਿਉਂਕਿ ਇਹ ਸੁਖਬੀਰ ਸਿੰਘ ਬਾਦਲ ਦੀ ਜਿੱਦ, ਇਹਨੂੰ ਡ੍ਰੀਮ ਪ੍ਰੋਜੈਕਟ ਕਹੀਏ ਜਾਂ ਕੁਛ ਵੀ ਕਹੀਏ, ਟੂਰਿਜ਼ਮ ਨੂੰ ਵਧਾਵਾ ਕਹੀਏ, ਕੁਛ ਵੀ ਕਹੀਏ, ਪਰ ਅਸਲ ਦੇ ਵਿੱਚ ਇਹ ਸੁਖਬੀਰ ਸਿੰਘ ਬਾਦਲ ਦੀ ਜਿੱਦ ਸੀ। ਕਿਉਂਕਿ ਜਦੋਂ ਉਹਨਾਂ ਨੇ ਇਹ ਦਾਅਵਾ ਠੋਕਿਆ ਸੀ, ਸਾਰਿਆਂ ਨੇ ਇਹ ਗੱਲ ਕਹੀ ਸੀ ਕਿ ਸੁਖਬੀਰ ਸਿੰਘ ਬਾਦਲ ਜਿਹੜਾ ਗੱਪੀ ਹੈ। ਜਦੋਂ ਉਹਨੇ ਸੜਕਾਂ ਦੀ ਗੱਲ ਕਹੀ ਸੀ ਕਿ ਅਸੀਂ ਏਦਾਂ ਦੀ ਸੀਮੈਂਟਡ ਸੜਕਾਂ ਬਣਾਵਾਂਗੇ ਭਾਵੇਂ ਬੰਬ ਮਾਰ ਦਿਓ, ਉਦੋਂ ਸਾਰੇ ਹੱਸੇ ਸਨ। ਇਸ ਗੱਲ ਦੇ ਵਿੱਚ ਕੋਈ ਸ਼ੱਕ ਦੋ ਰਾਏ ਨਹੀਂ। ਪਰ ਉਸ ਬੰਦੇ ਨੇ ਇਹ ਚੀਜ਼ ਕਰਕੇ ਦਿਖਾਉਣ ਦੀ ਠਾਣ ਲਈ। ਉਹਨੇ ਕੀਤਾ ਵੀ। ਸੀਮੈਂਟਡ ਸੜਕਾਂ ਅੱਜ ਜਿਹੜੀਆਂ ਬਣ ਰਹੀਆਂ, ਬਠਿੰਡਾ ਚੰਡੀਗੜ੍ਹ ਹਾਈਵੇ ਤਕਰੀਬਨ ਤਿਆਰ ਹੋ ਗਿਆ। ਹੁਣ ਜਲ ਬੱਸ ਵੀ ਆ ਗਈ ਹੈ। ਸੋ ਇੱਕ ਜਿੱਦ ਸੀ, ਪਰ ਇੱਕ ਜਿੱਦ ਪੂਰੀ ਨਹੀਂ ਹੋਣੀ। ਜਿਹੜੀ ਉਹਨਾਂ ਨੇ ਕਿਹਾ ਸੀ ਕਿ ਮਕਸਦ ਵੀ ਅਸੀਂ ਰੈਲੀ ਕਰਾਵਾਂਗੇ, ਉਹ ਸ਼ਾਇਦ ਅਧੂਰੀ ਰਹਿਣੀ ਹੈ। ਪਰ ਇਹ ਜਿੱਦ ਹੈ ਜਿਹੜੀ ਉਹ ਲੱਖਾਂ ਕਰੋੜਾਂ ਰੁਪਈਆਂ 'ਚ ਪੈ ਜਾਣੀ ਹੈ। ਮੇਰੇ ਖਿਆਲ ਦੇ ਨਾਲ 70 ਲੱਖ ਦੀ ਤੇ ਇੱਕ ਇਕੱਲੀ ਬੱਸ ਬਣੀ ਹੈ। ਇਹਨੂੰ ਚਲਾਉਣ ਵਾਸਤੇ ਹੁਣ ਕਿੰਨਾ ਖਰਚ ਆਉਂਦਾ ਹੈ, ਕਿੰਨਾ ਕੁਛ ਆਉਂਦਾ ਹੈ, ਉਹ ਤੇ ਸਮਾਂ ਦੱਸੇਗਾ। 1 ਆਉਂਦੀਆਂ ਕਿ 2 ਆਉਂਦੀਆਂ, ਪਰ ਕਰੋੜ ਦੇ ਲਗਭਗ ਇਹ ਬੱਸ ਪੈ ਗਈ ਹੈ। ਸਿਰਫ ਜਿੱਦ ਆ, ਉਹਦੇ ਵਿੱਚ ਕੋਈ ਨਹੀਂ ਹੈ। ਟੂਰਿਜ਼ਮ ਦੇ ਵਿੱਚ ਜਿਹੜਾ ਸਾਨੂੰ ਕੋਈ ਇੰਨਾ ਫਾਇਦਾ ਨਹੀਂ ਹੋਣਾ ਇਕੱਲੀ ਬੱਸ ਨਾਲ। ਟੂਰਿਜ਼ਮ ਦਾ ਬਹੁਤ ਫਾਇਦਾ ਹੋ ਸਕਦਾ ਜੇ ਅਸੀਂ ਟੂਰਿਜ਼ਮ ਵਾਲੇ ਪਾਸੇ ਤੁਰੀਏ, ਉਹਦੀ ਮਹੱਤਤਾ ਨੂੰ ਜਾਣੀਏ। ਪਰ ਚਲੋ ਠੀਕ ਹੈ, ਜਮ ਇਹ ਬੱਸਾਂ ਚਲਾਉਣ ਪਾਣੀ ਵਾਲੀਆਂ। ਪਰ ਸਾਡੀ ਤੇ ਇੱਕ ਬੇਨਤੀ ਹੈ ਕਿ ਜਿਹੜੀਆਂ ਖੂਨੀ ਬੱਸਾਂ ਸੜਕਾਂ ਤੇ ਤੁਰੀਆਂ ਫਿਰਦੀਆਂ, ਹੱਥ ਜੋੜੇ, ਇਹਨਾਂ ਨੂੰ ਥੋੜਾ ਜਿਹਾ ਲਗਾਮ ਪਾਓ, ਨੱਥ ਪਾਓ। ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਹੁਸ਼ਿਆਰਪੁਰ ਜ਼ਮੀਨ ਘੁਟਾਲੇ ਦੀ ਜਾਂਚ ਵਿਜੀਲੈਂਸ ਹਵਾਲੇ। ਇਹ ਅੱਜ ਐਲਾਨ ਹੋ ਗਿਆ ਜੀ ਆਖਰ ਕੇ ਜਿਹੜਾ ਇਹ 100 ਕਰੋੜੀ ਘੁਟਾਲਾ, ਇਹਦੀ ਜਾਂਚ ਹੁਣ ਵਿਜੀਲੈਂਸ ਕਰੇਗੀ। ਕਿਉਂਕਿ ਮਾਮਲਾ ਮੁੱਖ ਮੰਤਰੀ ਦੇ ਦਰਬਾਰ ਤੱਕ ਅੱਪੜਿਆ ਸੀ। ਮਾਮਲਾ ਮੁੱਖ ਮੰਤਰੀ ਦੇ ਦਰਬਾਰ ਤੱਕ ਹੀ ਨਹੀਂ, PMO ਯਾਨੀ ਪ੍ਰਧਾਨ ਮੰਤਰੀ ਦੇ ਦਫ਼ਤਰ ਤੱਕ ਵੀ ਦਸਤਕ ਦੇ ਆਇਆ। ਇਸ ਕਰਕੇ ਹੁਣ ਇਹਨਾਂ ਨੂੰ ਮਜਬੂਰ ਹੋ ਕੇ ਇਹ ਆਪਣੇ ਬੰਦਿਆਂ ਦੇ ਖਿਲਾਫ, ਕਿਉਂਕਿ 3 ਵੱਡੇ ਨੇਤਾ ਇਸ ਕਰੋੜ ਦੇ ਵਿੱਚ ਇਸ ਬਹੁ ਕਰੋੜੀ ਘੁਟਾਲੇ ਦੇ ਵਿੱਚ ਸ਼ਾਮਲ ਨੇ, ਅਕਾਲੀ ਦਲ ਦੇ ਨੇਤਾ ਜਿਹੜੇ, ਤਾਂ ਉਹ ਮਜਬੂਰਨ ਇਹਨਾਂ ਨੂੰ ਹੁਣ ਜਾਂਚ ਜਿਹੜੀ ਵਿਜੀਲੈਂਸ ਦੇ ਹਵਾਲੇ ਕਰਨੀ ਪਈ ਹੈ। ਇਸੇ ਤਰ੍ਹਾਂ ਹੀ ਇੱਕ ਮਜਬੂਰੀ 'ਚ ਜਾਂਚ ਇਹਨਾਂ ਨੇ ਨੌਕਰੀ ਘੁਟਾਲੇ ਦੀ ਦਿੱਤੀ ਹੈ ਵਿਜੀਲੈਂਸ, ਜਦ ਕਿ ਨੌਕਰੀ ਘੁਟਾਲਾ ਨਹੀਂ ਸੀ, ਭਾਰਤ ਦਾ ਦੂਜਾ ਵਿਆਪਕ ਘੁਟਾਲਾ ਸੀ। ਬਹੁਤ ਵੱਡੇ ਪੱਧਰ ਤੇ ਉਹਦੇ 'ਚ ਹੇਰ-ਫੇਰ ਹੋਇਆ। ਪਰ ਇਹਨਾਂ ਨੂੰ ਪਤਾ ਸੀ ਜੇ ਅਸੀਂ ਦੰਦ ਖਿੱਚਿਆ ਤੇ ਸਾਰੀ ਤਾਣੀ ਖਿੱਚੀ ਜਾਣੀ ਹੈ, ਸਾਰਾ ਕੁਝ ਹੀ ਬਾਹਰ ਆ ਜਾਣਾ। ਇਸ ਕਰਕੇ ਇਹਨਾਂ ਨੇ ਕਿਹਾ ਕਿ ਜੇ CBI ਨੂੰ ਜਾਂਚ ਦਿੱਤੀ ਤਾਂ ਬੁਰੇ ਫਸਾਂਗੇ, ਇਸ ਕਰਕੇ ਵਿਜੀਲੈਂਸ ਨੂੰ ਜਾਂਚ ਦੇ ਦਿਓ। ਜਿੱਥੋਂ ਤੱਕ ਥੱਲੇ ਹੰਡਦੇ ਜਿੱਥੋਂ ਤੱਕ ਤਿੱਤਰ ਬਟੇਰੀਆਂ ਹੱਥ ਆਈਆਂ ਤੇ ਪਾਈ ਚੱਲਾਂਗੇ, ਜਦੋਂ ਵੱਡੇ ਮੋਰ ਆਏ ਉਦੋਂ ਕਹਿ ਦਿਆਂਗੇ ਜਾਲ ਮੋੜ ਲਿਆ। ਸੋ ਇਹ ਵਿਜੀਲੈਂਸ ਦਾ ਇਹਨਾਂ ਦਾ ਜਿਹੜਾ ਸੀਗਾ ਉਹ ਇੱਕ ਨਜ਼ਰੀਆ ਸੀਗਾ ਵਿਜੀਲੈਂਸ ਨੂੰ ਜਾਂਚ ਦੇਣ ਦਾ ਨੌਕਰੀ ਘੁਟਾਲੇ ਦੇ ਮਾਮਲੇ 'ਚ। ਇਸੇ ਤਰ੍ਹਾਂ ਹੀ ਹੁਣ ਕਰਨ ਡਿਆ, ਕਿਉਂਕਿ ਦੇਖੋ ਜਿਹੜਾ ਹਾਈਵੇ ਜਲੰਧਰ ਤੋਂ ਹੁਸ਼ਿਆਰਪੁਰ ਬਣਿਆ, ਜਿੱਥੇ ਇਹ ਘੁਟਾਲਾ ਹੋਇਆ, ਜਿੱਥੇ ਉਪਜਾਊ ਜ਼ਮੀਨ ਕਿਸਾਨਾਂ ਦੀ ਠੱਗ ਕੇ, ਫਰਜ਼ੀ ਕਲੋਨੀ ਕੱਟ ਕੇ, ਵੱਧ ਰੇਟਾਂ ਤੇ ਐਕਵਾਇਰ ਕਰਾ ਕੇ 100 ਕਰੋੜ ਕਮਾ ਲਿਆ ਗਿਆ, ਇਹ ਸਿੱਧੇ ਤੌਰ ਤੇ
ਹਾਈਵੇ ਅਥਾਰਟੀ ਆਫ ਇੰਡੀਆ ਜਿਹੜੀ ਉਹਦੇ ਅਧੀਨ ਆਉਂਦਾ ਸਾਰਾ ਕੁਝ, ਉਹ ਪ੍ਰੋਜੈਕਟ ਉਹਦੇ ਅਧੀਨ ਆ। ਤਾਂ ਇਹਦੀ ਜਾਂਚ ਅਜੇ ਕੇਂਦਰੀ ਏਜੰਸੀ ਤੋਂ ਕਰਾਈ ਜਾਂਦੀ ਤੇ ਬਿਹਤਰ ਸੀ ਔਰ ਬਣਦੀ ਸੀ। ਇਹ ਜਾਂਚ ਇਹਦੀ ਉਹ ਜਿੱਥੋਂ ਉਹ ਮਾਰਕ ਕਰਦੇ, ਜਿੱਥੇ ਉਹ ਮੰਗ ਕਰਦੇ ਹਾਈਵੇ ਅਥਾਰਟੀ ਵਾਲੇ ਜਾਂ PMO ਜਿੱਥੇ ਕਹਿੰਦਾ, ਉਹ ਜਾਂਚ ਹੋਣੀ ਚਾਹੀਦੀ ਸੀ। ਪਰ ਇਹਨਾਂ ਨੇ ਆਪਣੀ ਵਿਜੀਲੈਂਸ ਲਾ ਦਿੱਤੀ, ਆਪਣੀ ਇਸ ਲਈ ਕਿਉਂਕਿ ਇੱਥੇ ਵਿਜੀਲੈਂਸ ਦੇ ਵਿੱਚ ਜਿਹੜੇ ਅਫਸਰ ਆ ਬਹੁਤੇ ਉਹ ਪੰਜਾਬ ਦੇ ਹੀ ਆ, ਪੰਜਾਬ ਦੇ ਕੀ ਬਹੁਤੇ ਸੱਜੇ ਖੱਬੇ ਵੀ ਆ ਜਾਂਦੇ ਆ। ਸੋ ਵਿਜੀਲੈਂਸ ਦੀ ਜਾਂਚ ਹੈ ਜਿਹੜੀ ਇਹ ਵਿਜੀਲੈਂਸ ਨੂੰ ਆਪਾਂ ਪੂਰੇ ਤੌਰ ਤੇ ਇਹ ਨਹੀਂ ਕਹਿ ਸਕਦੇ ਕਿ ਵਿਜੀਲੈਂਸ ਨਕੰਮੀ ਹੈ, ਨਾ ਹਿਲਿਆ, ਪਰ ਫਿਰ ਵੀ ਵਿਜੀਲੈਂਸ ਤੇ ਇੱਕ ਠੱਪਾ ਲੱਗਦਾ ਕਿ ਜਿਹਦੀ ਖਾਓ ਬਾਜਰੀ ਉਹਦੀ ਪਰੋ ਹਾਜ਼ਰੀ, ਜਿਹਦੀ ਸਰਕਾਰ ਆ ਗਈ ਉਹ ਉਸੇ ਤੌਰ ਤਰੀਕਿਆਂ ਦੇ ਨਾਲ ਕੰਮ ਕਰਦੀ ਹੈ। ਸੋ ਵਿਜੀਲੈਂਸ ਦੀ ਜਾਂਚ ਦੇ ਨਾਲੋਂ ਜੇ ਪ੍ਰਕਾਸ਼ ਸਿੰਘ ਬਾਦਲ ਮੰਨਦੇ ਕਿ ਉਹਨਾਂ ਦੇ ਨੇਤਾ ਵਿਦਾ ਗਿਆ ਤੇ ਫਿਰ ਜਾਂਚ ਉਹ ਕਹਿ ਦਿੰਦੇ ਕਿ ਭਾਈ ਜਿਹਦੀ ਕਹਿੰਦੇ ਹੋ ਜਾਂ ਮੇਰੇ ਅੱਗੇ ਤਾਂ ਫਾਈਲ ਮੈਂ ਉਹਨੂੰ ਮਾਰਕ ਕਰ ਦੇਣਾ, ਤੁਸੀਂ ਸੰਤੁਸ਼ਟ ਹੋਣੇ ਚਾਹੀਦੇ ਕਿਉਂਕਿ ਇਹ ਕਿਸਾਨਾਂ ਦੇ ਮਸੀਹਾ, ਇਹ ਕਿਸਾਨਾਂ ਦੇ ਮਸੀਹਾ ਨੇ। ਇਹਨਾਂ ਦੇ ਕਿਸਾਨਾਂ ਦੇ ਨਾਲ ਠੱਗੀ ਹੋਈ ਹੈ ਤਾਂ ਫਿਰ ਇਹਨਾਂ ਨੂੰ ਕਿਸਾਨ ਸੰਤੁਸ਼ਟ ਕਰਨੇ ਚਾਹੀਦੇ ਸੀ ਕਿ ਭਾਈ ਤੁਸੀਂ ਕਿਹਦੀ ਜਾਂਚ ਮੰਗਦੇ ਹੋ। ਤੇ ਮੇਰੇ ਖਿਆਲ ਦੇ ਨਾਲ ਇੱਕ ਕਿਸਾਨ ਨੇ ਵੀ ਨਹੀਂ ਸੀ ਕਹਿਣਾ ਕਿ ਵਿਜੀਲੈਂਸ ਜਾਂਚ। ਜੀ ਜੀ ਤੇ ਅਗਲੀ ਗੱਲ ਆਪਾਂ ਕਰੀਏ, ਆਮ ਆਦਮੀ ਪਾਰਟੀ ਦੇ CM ਦੇ ਉਮੀਦਵਾਰ ਦਾ ਚੋਣਾਂ ਤੋਂ ਪਹਿਲਾਂ ਨਹੀਂ ਹੋਵੇਗਾ ਐਲਾਨ, ਸੁੱਚਾ ਸਿੰਘ ਛੋਟੇਪੁਰ ਹੋਣਾ ਨੇ ਆਖਿਆ। ਇਹ ਵਾਅਦਿਆਂ ਤੋਂ ਦਾਅਵਿਆਂ ਤੋਂ ਫਿੱਕੇ ਜੇ ਪੈਂਦੇ ਜਾਂਦੇ ਆ। ਪਹਿਲਾਂ ਇੱਥੇ ਸਾਡੇ ਸਰਾਵਾਂ ਬੋਦਲਾਂ ਆਏ ਸਨ, ਭਗਵੰਤ ਮਾਨ ਤੇ ਦਾਅਵਾ ਠੋਕ ਕੇ ਗਏ ਸਨ ਕਿ ਅਸੀਂ ਮਈ ਦੇ ਅੰਤਲੇ ਹਫ਼ਤੇ ਤੱਕ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿਆਂਗੇ। ਹਾਲੇ ਚੰਡੀਗੜ੍ਹ ਪਟਿਆਲਾ ਨਹੀਂ ਸੀ ਟੱਪੇ ਤੇ ਇਹਨਾਂ ਦੇ ਸੰਜੇ ਸਿੰਘ ਨੇ ਬਿਆਨ ਦਿੱਤਾ ਸੀਗਾ ਅਸੀਂ ਜੀ ਜੂਨ ਦੇ ਅੰਤਲੇ ਹਫ਼ਤੇ ਤੱਕ ਸੂਚੀ ਜਾਰੀ ਕਰਾਂਗੇ ਜੀ, ਫਿਰ ਕਹਿੰਦੇ ਜੀ ਜੁਲਾਈ ਤੱਕ ਕਰਾਂਗੇ। ਐਵੇਂ ਇਹ ਜਿਹੜਾ CM ਅਹੁਦੇਦਾਰ ਦਾ ਉਮੀਦਵਾਰ ਜਿਹੜਾ ਇਹਨਾਂ ਨੇ ਐਲਾਨਣਾ ਉਹ ਵੀ ਇਸੇ ਪੰਗੇ ਨੂੰ ਪਏ ਹੋਏ ਆ। ਕਦੀ ਆਖਦੇ ਦਿੰਦੇ ਐਦੋਂ ਕਰਾਂਗੇ, ਐਦੋਂ ਪਹਿਲਾਂ ਕਰਾਂਗੇ। ਹੁਣ ਉਹਨਾਂ ਨੇ ਉਹ ਸਾਰਾ ਟੈਂਟਾ ਹੀ ਨਿਬੇੜਤਾ। ਉਹ ਕਹਿੰਦੇ ਜੀ ਕਿ ਜਦੋਂ ਚੋਣਾਂ ਹੋ ਜਾਣਗੀਆਂ ਸਾਡੀ ਸਰਕਾਰ ਹੈ ਜਿਹੜੀ ਬਹੁਮਤ ਚ ਆ ਜਾਏਗੀ, ਫਿਰ ਸਾਡੇ MLA ਜਿਹੜੇ ਉਹ ਆਪਦਾ ਨੇਤਾ ਚੁਣਨਗੇ। ਹੁਣ ਉਹਨਾਂ ਨੇ ਕੰਮ ਹੀ ਨਿਬੇੜਤਾ, ਫਾਸਟਾ ਹੀ ਕਰ ਦਿੱਤਾ। ਪਰ ਇਹ ਕਰਨ ਦੀ ਕੀ ਜ਼ਰੂਰਤ? ਜਦੋਂ ਇਹ ਸਵਾਲ ਉਭਰਿਆ ਤੁਸੀਂ ਉਦੋਂ ਹੀ ਕਹਿ ਦਿੰਦੇ ਕਿ ਭਾਈ ਜਦੋਂ ਪਿੰਡ ਬਚੇਗਾ ਉਦੋਂ ਅਸੀਂ ਪਿੰਡ ਦਾ ਨਾਮ ਹੀ ਰੱਖ ਲਾਂਗੇ। ਪਹਿਲਾਂ ਕੀ ਫਾਇਦਾ ਕਿ ਜਦੋਂ ਅਸੀਂ ਬਹੁਮਤ ਚ ਆ ਗਏ ਅਸੀਂ ਉਦੋਂ ਆਪਦੇ ਦਲ ਦਾ ਵਿਧਾਇਕ ਦਲ ਦਾ ਨੇਤਾ ਵੀ ਚੁਣ ਲਵਾਂਗੇ। ਕੀ ਲੋੜ ਸੀ ਆਖਣ ਦੀ ਕਿ ਜੀ ਨੇਤਾ ਪੰਜਾਬੀ ਹੋਵੇਗਾ, ਸਾਡਾ ਜਿਹੜਾ ਉਮੀਦਵਾਰ ਆ ਉਹ ਸਾਡੇ ਪੰਜਾਬ ਦਾ ਹੋਵੇਗਾ, ਉਹ ਸਿੱਖ ਹੋਵੇਗਾ, ਉਹ ਪਹਿਲਾਂ ਐਲਾਨਿਆ ਜਾਵੇਗਾ 6 ਮਹੀਨੇ। ਸੋ ਇਹ ਆਪਣੇ ਆਪ ਹੀ ਆਪਣੀ ਭਰੋਸੇਯੋਗਤਾ ਜਿਹੜੀ ਉਹ ਸ਼ੱਕੀ ਕਰਦੇ ਜਾਂਦੇ ਜੀ। ਇਹਨਾਂ ਨੂੰ ਇਹ ਕਈ ਮਾਮਲੇ ਇਹਨਾਂ ਨੂੰ ਪੁੱਠੇ ਇਸ ਕਰਕੇ ਪਏ ਕਿ ਇਹ ਪੁੱਠੇ ਟਾਈਮ ਤੇ ਬੋਲ ਪਏ। ਜੇ ਚੁੱਪ ਰਹਿ ਜਾਂਦੇ, ਜੇ ਇੱਕ ਚੁੱਪ 100 ਸੁੱਖ ਵਾਲਾ ਸਿਧਾਂਤ ਅਪਣਾ ਲੈਂਦੇ ਤੇ ਉਹ ਮੁੱਦੇ ਕਦੇ ਨਹੀਂ ਸੀ ਬਣਦੇ। ਹੁਣ ਦੇਖੋ 2-3 ਦਿਨ ਲਈ ਅਕਾਲੀਆਂ ਨੂੰ, ਕਾਂਗਰਸੀਆਂ ਨੂੰ ਇਹ ਮੁੱਦਾ ਬਣ ਜਾਣਾ। ਉਹਨਾਂ ਨੇ ਰੱਜ ਕੇ ਭੰਡਰਾ ਵੀ ਭੱਜ ਗਏ ਜੀ, ਇਹ ਡਰ ਗਏ ਭੱਜ ਗਏ, ਇਹ ਹੈ ਉਹ ਹੈ। ਤੇ ਇਹਦੇ ਨਾਲੋਂ ਚੰਗਾ ਸੀਗਾ ਕਿ ਜੇ ਪਹਿਲਾਂ ਹੀ ਇਸ ਚੀਜ਼ ਨੂੰ ਰੱਖ ਕੇ ਤੁਰਦੇ ਕਿ ਭਾਈ ਜੇਕਰ ਸਾਨੂੰ ਜਨਤਾ ਨੇ ਫਤਵਾ ਦਿੱਤਾ ਅਸੀਂ ਉਦੋਂ ਜਿਹੜੇ ਸਾਡੇ ਵਿਧਾਇਕ ਹੋਣਗੇ ਉਦੋਂ ਅਸੀਂ ਉਹਦੀ ਚੋਣ ਕਰਾਂਗੇ ਕਿ ਵਿਧਾਇਕ ਕਿਹਦੇ ਤੇ ਹੱਥ ਰੱਖਦੇ, ਜਿਹਦੇ ਤੇ ਉਹ ਹੱਥ ਰੱਖਣਗੇ ਤਾਂ ਅਸੀਂ ਉਹਨੂੰ ਆਪਦਾ CM ਕੈਂਡੀਡੇਟ ਬਣਾ ਲਾਂਗੇ, ਅਸੀਂ ਉਹਨੂੰ CM ਦੀ ਕਲਗੀ ਲਾ ਦਿਆਂਗੇ। ਸੋ ਇਹਨਾਂ ਫੰਡਾ ਸੀਗਾ ਪਰ ਇਹਨਾਂ ਨੇ ਹੁਣ ਖਲਾਰਾ ਪਾਇਆ। ਹੁਣ ਦੇਖੋ ਇਹ ਖਲਾਰਾ ਕਦੋਂ ਸਮੇਟ ਪਾਉਂਦੇ ਆ ਜਾਂ ਨਹੀਂ, ਇਹ ਸਮਾਂ ਦੱਸੋ ਜੀ। ਅੱਗੇ ਆਪਾਂ ਗੱਲ ਕਰੀਏ, ਸਿਮਰਨਜੀਤ ਸਿੰਘ ਮਾਨ ਹੁਣਾਂ ਨੇ ਸਿਕਿਉਰਿਟੀ ਮੰਗੀ। ਮਾਨ ਸਾਹਿਬ ਵੀ ਕਦੇ ਨਾ ਜੀ ਬਹੁਤੀਆਂ ਗੱਲਾਂ ਗਾਂਧੀਆਂ ਹੀ ਕਰ ਜਾਂਦੇ ਆ ਜੀ। ਇਹ ਤੇ ਕਹਿੰਦੇ ਸੀ ਕਿ ਮੱਤ ਦੇ ਰਹੇ ਸੀ ਕਿ ਜਿਹੜੇ ਨਾਮਧਾਰੀ ਸੰਪਰਦਾਇ ਵਾਲੇ ਕਹਿੰਦੇ ਕਿ ਸਿਕਿਉਰਿਟੀ ਤੁਹਾਨੂੰ ਕੀ ਮੰਗਣ ਦੀ ਲੋੜ ਹੈ, ਤੁਸੀਂ ਆਪਦੀ ਫੋਰਸ ਬਣਾਓ, ਆਪਦੀ ਸੁਰੱਖਿਆ ਆਪ ਕਰੋ। ਕੁਝ ਹਫ਼ਤੇ ਪਹਿਲਾਂ ਦੀ ਗੱਲ ਆ, ਇਹ ਕਹਿਣ ਡਏ ਸੀਗੇ, ਉਹਨਾਂ ਨੂੰ ਸਲਾਹ ਦੇਣ ਡਏ ਸੀਗੇ ਕਿ ਭਾਈ ਸਿਕਿਉਰਿਟੀ ਜਿਹੜੀ ਹਿੰਦੁਸਤਾਨ ਦੀ ਸਿਕਿਉਰਿਟੀ ਕਾਹਤੋਂ ਮੰਗਦੇ ਹੋ, ਤੁਸੀਂ ਆਪਦੀ ਫੋਰਸ ਤਿਆਰ ਕਰੋ। ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪੁੱਛੀਏ ਕਿ ਤੁਹਾਡੇ ਕੋਲ ਬੰਦੇ ਹੈ ਨਹੀਂ, ਤੁਸੀਂ ਵੀ ਆਪਦੀ ਫੋਰਸ ਬਣਾ ਲਓ। ਜਦੋਂ ਤੁਸੀਂ ਹਿੰਦੁਸਤਾਨੀ ਸੰਵਿਧਾਨ ਦੇ ਵਿੱਚ ਨਿਸ਼ਠਾ ਹੀ ਨਹੀਂ ਰੱਖਦੇ, ਤੁਹਾਨੂੰ ਵਿਸ਼ਵਾਸ ਹੀ ਨਹੀਂ ਹੈਗਾ, ਚਲੋ ਠੀਕ ਹੈ ਚੋਣਾਂ ਤੁਸੀਂ ਲੜ ਲੈਂਦੇ ਜੇ, ਪਰ ਜੇ ਤੁਹਾਨੂੰ ਇਹ ਵਿਸ਼ਵਾਸ ਹੀ ਨਹੀਂ ਲੱਗਦਾ, ਹਿੰਦੁਸਤਾਨੀ ਫੋਰਸਾਂ ਦੇ ਵਿੱਚ ਯਕੀਨ ਨਹੀਂ ਹੈ, ਜੇ ਤੁਸੀਂ ਲੋਕਾਂ ਨੂੰ ਮੱਤਾ ਦਿੰਦੇ ਹੋ ਤੇ ਫਿਰ ਤੁਸੀਂ ਆਪ ਕਿਹੜੇ ਮੂੰਹ ਨਾਲ ਸਿਕਿਉਰਿਟੀ ਮੰਗ ਰਹੇ? ਇਹ ਸਵਾਲ ਹੈ ਸਿਮਰਨਜੀਤ ਸਿੰਘ ਮਾਨ ਹੋਰਾਂ ਲਈ, ਕਿਉਂਕਿ ਉਹਨਾਂ ਦੀ ਵਿਚਾਰਧਾਰਾ ਵੱਖਰੀ ਹੈ। ਜਿਸ ਵਿਚਾਰਧਾਰਾ ਦੇ ਵਿੱਚ ਉਹ ਨਕਾਰਦੇ ਨੇ, ਇੱਥੋਂ ਦੇ
ਪ੍ਰਬੰਧਾਂ ਨੂੰ, ਇੱਥੋਂ ਦੇ ਸ਼ਾਸਨ ਨੂੰ ਉਹ ਨਕਾਰਦੇ ਨੇ ਹਮੇਸ਼ਾ, ਉਹ ਬੇਯਕੀਨੀ ਪ੍ਰਗਟਾਉਂਦੇ ਆ, ਉਹਨਾਂ ਦੀ ਵੱਖਰੀ ਵਿਚਾਰਧਾਰਾ। ਪਰ ਜੇ ਉਹਦੇ 'ਚ ਸਿਕਿਉਰਿਟੀ ਮੰਗਦੇ ਆ ਤਾਂ ਇਹ ਵੀ ਸੋਚਣ ਵਾਲੀ ਗੱਲ ਆ ਕਿ ਕੋਈ ਕਾਰਨ ਕਿਤੇ ਰਾਜਨੀਤਿਕ ਤਾਂ ਨਹੀਂ। ਤਾਂ ਰਾਜਨੀਤਿਕ ਕਾਰਨ ਫਿਰ ਇਹੀ ਇੱਕ ਨਜ਼ਰ ਆਉਂਦਾ ਕਿ ਸਿਕਿਉਰਿਟੀ ਦੇ ਨਾਲ ਜਿਹੜੀ ਆਮ ਤੌਰ ਤੇ ਇਹਨਾਂ ਦੀ ਗ੍ਰਿਫਤਾਰੀ, ਕਈ ਵਾਰ ਤੁਰਿਆ ਜਾਂਦਾ, ਇਹਨਾਂ ਨੂੰ ਹਿਰਾਸਤ 'ਚ ਲੈ ਲਿਆ ਜਾਂਦਾ, ਉਹਦਾ ਬਚਾਅ ਹੋ ਸਕਦਾ। ਜਾਂ ਜਿਸ ਤਰੀਕੇ ਨਾਲ, ਕਿਉਂਕਿ ਸਿਕਿਉਰਿਟੀ ਤਾਂ ਇਹਨਾਂ ਨੂੰ ਮਿਲ ਸਕਦੀ ਹੈ, ਕੋਈ ਵੱਡੀ ਗੱਲ ਨਹੀਂ। ਇੱਕ ਸਿਆਸੀ ਪਾਰਟੀ ਦੀ ਨੁਮਾਇੰਦਗੀ ਕਰਦੇ ਨੇ, ਦੂਸਰਾ ਇਹ ਮੈਂਬਰ ਪਾਰਲੀਮੈਂਟ ਰਹੇ ਨੇ, ਫਿਰ ਪੁਲਿਸ ਅਫਸਰ ਵੀ ਰਹੇ ਨੇ, ਸਿਕਿਉਰਿਟੀ ਤੇ ਮਿਲ ਜਾਏਗੀ ਇਹਨਾਂ ਨੂੰ, ਕੋਈ ਉਹਦਾ ਸਵਾਲ ਨਹੀਂ। ਪਰ ਸਵਾਲ ਇਹੀ ਹੈ ਕਿ ਜਿਸ ਵਿਚਾਰਧਾਰਾ ਨੂੰ, ਜਿਸ ਤੁਸੀਂ ਪ੍ਰਸ਼ਾਸਨਿਕ ਪ੍ਰਬੰਧ ਨੂੰ, ਜਿਸ ਦੇਸ਼ ਦੀਆਂ ਤੁਸੀਂ ਸਿਕਿਉਰਿਟੀ ਫੋਰਸਿਸ ਨੂੰ ਨਕਾਰਦੇ ਹੋ, ਫਿਰ ਤੁਸੀਂ ਉਹਨਾਂ ਕੋਲ ਸਿਕਿਉਰਿਟੀ ਮੰਗਦੇ ਹੋ, ਦੂਜਿਆਂ ਨੂੰ ਤੁਸੀਂ ਕਹਿੰਦੇ ਕੋਈ ਆਪਦੀ ਫੋਰਸ ਬਣਾ ਲਓ, ਤਾਂ ਫਿਰ ਕਿਤੇ ਨਾ ਕਿਤੇ ਸਵਾਲ ਤੇ ਤੁਹਾਡੇ ਤੇ ਉੱਠਣੇ ਲਾਜ਼ਮੀ ਹੈ। ਜੀ ਜੀ। ਅੱਗੇ ਗੱਲ ਕਰੀਏ ਸ਼ਿਵ ਸੈਨਾ ਦੇ ਲੀਡਰਾਂ ਦਾ ਡਰਾਮਾ, ਜਿਹੜਾ ਜੀ ਸਿਕਿਉਰਿਟੀ ਲੈਣ ਵਾਲਾ ਉਹ ਜਿਹੜਾ ਆ ਉਸ ਦੇ ਹੇਠ ਇੱਕ ਹੋਰ ਹੁਣ ਇਸ ਡਰਾਮੇ ਤਹਿਤ ਗ੍ਰਿਫਤਾਰ ਕੀਤਾ ਗਿਆ। ਤੇ ਜੇ ਤੁਸੀਂ ਸਰਦਾਰ ਸਿਮਰਜੀਤ ਸਿੰਘ ਮਾਨ ਵਾਂਗੂ ਸਿੱਧੇ ਤੌਰ ਤੇ ਮੰਗ ਲਓ, ਤੁਹਾਡੀ ਵੀ ਲੱਜ ਰਹਿ ਜੇ ਜੀ, ਤੁਹਾਡੇ ਪਰਦੇ ਵੀ ਢੱਕੇ ਰਹਿਣ। ਪਰ ਅਜੇ ਤੀਜਾ ਲਪੇਟਿਆ ਗਿਆ। ਪਹਿਲਾਂ ਜਲੰਧਰ ਚੋਂ ਆਇਆ ਸੀ ਸਾਹਮਣੇ, ਉਹਨੇ 2 ਮੁੰਡੇ ਤਿਆਰ ਕਰ ਲਏ, ਉਹਨਾਂ ਨੂੰ ਕਹਿੰਦਾ ਕਿ ਤੁਹਾਨੂੰ ਲਾਇਸੈਂਸੀ ਜਿਹੜੇ ਰਿਵਾਲਵਰ ਲੈ ਕੇ ਦਿਆਂਗਾ, ਪਹਿਲਾਂ ਐ ਕਰੋ ਇੱਕ ਪੁੱਠਾ ਜਿਹਾ ਨਿਸ਼ਾਨਾ ਮੇਰੇ ਲਾ ਕੇ ਦਿਖਾਓ। ਉਹਨਾਂ ਨੂੰ ਆਪ ਹੀ ਸੱਦਿਆ ਸੂ, ਆਪ ਹੀ ਉਹਨਾਂ ਨੂੰ ਪਿਸਤੌਲ ਫੜਾਇਆ ਤੇ ਆਪ ਹੀ ਭਰਾਜੇ ਨੂੰ ਕਰਕੇ ਗੋਲੀ ਚਲਾ ਦਿੱਤੀ। ਫਿਰ ਵਾਰੀ ਆ ਗਈ ਅਮਿਤ ਅਰੋੜਾ ਦੀ, ਜਿਹਨੇ ਫਰਵਰੀ ਦੇ ਵਿੱਚ ਇਹ ਡਰਾਮਾ ਰਚਿਆ ਸੀ। ਗੋਲੀ ਚੱਲੀ ਖੱਬੇ ਪਾਸਿਓਂ ਤੇ ਜਨਾਬ ਦੇ ਗੋਲੀ ਵੱਜੀ ਸੱਜੇ ਪੱਟ 'ਚ। ਸਾਰੇ ਹੈਰਾਨ ਵੀ ਗੋਲੀ ਘੁੰਮ ਕੇ ਕਦੋਂ ਦੀ ਆਉਣ ਲੱਗ ਪਈ, ਤੇ ਇੱਕ ਵਾਰੀ ਗਾਂਹ ਨੂੰ ਜਾਂਦੀ ਹੈ, ਫਿਰ ਉੱਥੋਂ ਮੋੜ ਕੱਟਦੀ ਹੈ ਤੇ ਆ ਕੇ ਫਿਰ ਪੱਟ 'ਚ ਲੱਗ ਜਾਂਦੀ। ਪੁਲਿਸ ਨੇ ਵਾਹਵਾ ਟਾਈਮ ਲੈ ਲਿਆ, ਕਿਉਂਕਿ ਉਦੋਂ ਧਰਨੇ ਤੁਰਨੇ ਲਾਉਂਦੇ ਰਹੇ। ਇਹਨਾਂ ਨੇ ਕਿਹਾ ਕਰ ਲੈਂਦੇ ਚਾਹ ਪੂਰੇ, ਫਿਰ ਵੇਖਾਂਗੇ ਬਣਦਾ ਬਣਾਉਂਦਾ ਕੀ ਹੈ। ਉਹਨਾਂ ਨੇ ਫੜ ਕੇ ਨੂੰ ਅੰਦਰ ਮਾਰਿਆ। ਹਾਲੇ ਇੱਕ ਦਿਨ ਹੀ ਬੀਤਿਆ ਸੀ ਤੇ ਤੀਜਾ ਵੀ ਆ ਗਿਆ, ਹੈਟ੍ਰਿਕ ਵੱਜ ਗਈ ਜੀ, ਤੀਜਾ ਵੀ ਆ ਗਿਆ। ਅੱਜ RD ਪੁਰੀ ਨਾਂ ਦਾ ਸ਼ਿਵ ਸੈਨਿਕ ਆਗੂ ਹੈ ਜਿਹੜਾ, ਉਹ ਉਹਨਾਂ ਨੇ ਫੜ ਕੇ ਅੰਦਰ ਸੁੱਟਤਾ। ਉਹਨੇ 2 ਸਾਲ ਪਹਿਲਾਂ ਇਹੋ ਡਰਾਮਾ ਰਚਿਆ ਸੀ। ਜਾਨੀ ਕੁਝ ਹਫ਼ਤਿਆਂ 'ਚ, ਕੁਝ ਦਿਨਾਂ 'ਚ 3 ਕੇਸ ਹੋ ਗਏ ਜੀ। RSS ਦਫ਼ਤਰ ਦੇ ਅੱਗੇ ਵੀ ਗੋਲੀਬਾਰੀ ਹੋਈ ਹੈ। ਹੋਰ ਵੀ ਕਈ ਥਾਈਂ ਇਹੋ ਜਿਹੇ ਅਟੈਕ ਹੈ ਜਿਹੜੇ ਸ਼ਿਵ ਸੈਨਿਕਾਂ ਤੇ ਹੋਏ, ਜਿਹੜੇ ਅਨਟ੍ਰੇਸ ਹੈ। ਤਾਂ ਮੈਂ ਉਸ ਦਿਨ ਵੀ ਗੱਲ ਕੀਤੀ ਸੀ ਜਿਸ ਦਿਨ ਇਹਨਾਂ ਦਾ ਇੱਕ ਸਾਥੀ ਫੜਿਆ ਗਿਆ ਸੀ। ਅੱਜ ਵੀ ਇਹੋ ਗੱਲ ਕਰਦਾ ਕਿ ਇਹ ਕਿਤੇ ਨਾ ਕਿਤੇ ਸਾਰੇ ਕੇਸ, ਸਾਰਿਆਂ 'ਚੋਂ ਇੱਕਾ ਦੁੱਕਾ ਲਾ ਲਓ, ਕੋਈ ਨਿੱਜੀ ਰੰਜਿਸ਼ ਦੇ ਹੋਣਗੇ, ਪਰ ਜਿਵੇਂ ਇਹ ਫਿਰਕੂ ਰੰਗਤ ਦਿੰਦੇ ਆ ਕਿ ਇਹ ਕੋਈ ਵਿਸ਼ੇਸ਼ ਫਿਰਕਾ ਸਾਡੇ ਤੇ ਹਮਲੇ ਕਰਦਾ ਹੈ, ਵਿਸ਼ੇਸ਼ ਜਿਹੜਾ ਧਰਮ ਹੈ ਸਾਡੇ ਤੇ ਹਮਲੇ ਕਰਦਾ ਹੈ, ਜੋ ਇਹ ਬਣਾਉਂਦੇ ਆ, ਜੋ ਰੰਗਤ ਦਿੰਦੇ ਆ, ਉਹ ਐਸੀ ਕੋਈ ਗੱਲ ਨਹੀਂ। ਕੋਈ ਇੱਕਾ ਦੁੱਕਾ ਕੋਈ ਨਿੱਜੀ ਕਿਹੜ ਹੋ ਸਕਦੀ ਹੈ, ਪਰ ਬਹੁਤੇ ਜਿਹੜੇ ਇਹ ਹਮਲੇ ਹੋਏ ਆ ਉਹ ਇਹਨਾਂ ਦੇ ਡਰਾਮੇ ਆ। ਤੇ ਮੇਰੇ ਖਿਆਲ ਦੇ ਨਾਲ ਸਾਰੇ ਕੇਸ ਜਿਹੜੇ ਅਨਟ੍ਰੇਸ ਪਏ ਆ ਉਹ ਖੰਗਾਲਣੇ ਚਾਹੀਦੇ ਆ ਤੇ ਇਹਨਾਂ ਨੂੰ ਬਰੀਕ ਛਾਨਣੀ ਲਾਉਣੀ ਚਾਹੀਦੀ ਜਿਹੜੀ ਪੁਲਿਸ ਲਾਉਂਦੇ ਆ। ਇਸ ਤੋਂ ਇਲਾਵਾ ਜਿਹੜੇ ਬੰਦੇ ਡਰਾਮਾ ਰਚਦੇ, ਜਿਹੜੇ ਇਹਦੇ 'ਚ ਇਨਵੋਲਵ ਨੇ ਜਾਂ ਜਿਹੜੇ ਇਹਨਾਂ ਨੂੰ ਸਲਾਹਾਂ ਦਿੰਦੇ, ਸਾਰਿਆਂ ਦੇ ਅਸਲੇ ਜਿਹੜੇ ਆ ਉਹਨਾਂ ਦੇ ਲਾਇਸੈਂਸ ਰੱਦ ਹੋਣੇ ਚਾਹੀਦੇ ਆ, ਕਿਉਂਕਿ ਇਹਨਾਂ ਦਾ ਪਰਪਸ, ਇਹਨਾਂ ਦਾ ਮੰਤਵ ਕੁਛ ਹੋਰ ਆ। ਕਿਉਂਕਿ ਇਹ ਲੋਕ ਜਿਹੜੇ ਖੁਦ ਨੂੰ ਸਿਕਿਉਰਿਟੀ ਨਹੀਂ ਦਿੰਦੇ, ਖੁਦ ਨੂੰ ਸਿਕਿਉਰ ਨਹੀਂ ਕਰਦੇ, ਇਹਨਾਂ ਦਾ ਮਕਸਦ ਹੈ ਲੋਕਾਂ ਨੂੰ ਡਰਾਉਣਾ, ਧਮਕਾਉਣਾ, ਲੋਕਾਂ ਤੋਂ ਪੈਸੇ ਠੱਗਣੇ। ਤੇ ਜੇ ਠੱਗਾ ਚੋਰਾਂ ਨੂੰ ਸਿਕਿਉਰਿਟੀ ਦੇਣੀ ਹੈ, ਲਾਇਸੈਂਸ ਦੇਣੇ ਆ, ਤੇ ਫਿਰ ਜਿਹੜੇ ਸਟੇਸ਼ਨਾਂ ਤੇ ਜੇਬਾਂ ਕੱਟਦੇ ਫਿਰਦੇ ਆ, ਫਿਰ ਜਿਹੜੇ ਆ ਪਿੰਡਾਂ ਦੇ ਵਿੱਚ ਲੁੱਟਾ ਖੋਹ ਕਰਦੇ ਫਿਰਦੇ, ਫਿਰ ਮਰ ਗਏ, ਇਹਨਾਂ ਨੂੰ ਵੀ ਦੇਈ ਚਲੋ ਲਾਇਸੈਂਸ। ਬਿਲਕੁਲ ਜੀ। ਪਿਛਲੇ ਦਿਨੀ ਆਪਾਂ ਗੱਲ ਕਰਦੇ ਸੀ ਮਿੰਟੂ ਜੀ ਵੀ ਪੱਤਰਕਾਰਾਂ ਨੂੰ ਕੋਈ ਬੀਮਾ ਨਹੀਂ ਦਿੰਦਾ, ਤੇ ਹੁਣੇ ਵੀ ਨਾਲ ਹੀ ਰਿਪੋਰਟਾਂ ਇਹ ਸਾਹਮਣੇ ਆ ਜਗ ਜ਼ਾਹਰ ਨੇ ਵੀ ਭਾਰਤ ਦੁਨੀਆ ਦਾ ਬਹੁਤ ਹੀ ਖਤਰਨਾਕ ਥਾਂ ਹੈ ਪੱਤਰਕਾਰਾਂ ਦੇ ਲਈ। ਹਾਂ ਬਿਲਕੁਲ, ਤੁਸੀਂ ਹੈਰਾਨ ਰਹਿ ਜਾਓਗੇ ਜੇ ਆਪਾਂ ਇਸ ਰਿਪੋਰਟ ਤੇ ਥੋੜਾ ਜਿਹਾ ਬਰੀਕੀ ਦੇ ਨਾਲ ਅਧਿਐਨ ਕਰੀਏ ਇਸ ਰਿਪੋਰਟ ਦਾ ਕਿ 2015 ਚ 9 ਪੱਤਰਕਾਰਾਂ ਦੇ ਕਤਲ ਦੀਆਂ ਵਾਰਦਾਤਾਂ ਹੋਈਆਂ ਜੀ, ਜੋ ਕਿ ਸੀਰੀਆ ਤੇ ਇਰਾਕ ਤੋਂ ਬਾਅਦ ਪੂਰੇ ਆਲਮ ਦੇ ਵਿੱਚ ਤੀਜੇ ਨੰਬਰ ਦੀਆਂ ਸਨ ਜੀ। ਸੀਰੀਆ ਔਰ ਇਰਾਕ ਤੋਂ ਬਾਅਦ ਤੀਜੇ ਨੰਬਰ ਦੀਆਂ ਜਿਹੜੀਆਂ ਕਤਲ ਦੀਆਂ ਵਾਰਦਾਤਾਂ ਉਹ ਇੰਡੀਆ 'ਚ ਹੋਈਆਂ। ਔਰ ਇਹਨਾਂ 5 ਸਾਲਾਂ 'ਚ ਜਿੱਥੇ ਦੱਸਦੇ ਆ ਕਿ ਕੁੱਲ 110 ਪੱਤਰਕਾਰ ਪੂਰੇ 2015 'ਚ ਜਿਹੜੇ 110 ਪੱਤਰਕਾਰ ਮਰੇ ਪੂਰੇ ਆਲਮ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ, ਤੇ 9 ਪੱਤਰਕਾਰ ਉਹਦੇ 'ਚ ਸਾਡੇ ਸ਼ਾਮਲ ਸਨ, ਜਿਹੜਾ ਤੀਜਾ ਨੰਬਰ ਇੱਥੇ ਵੀ ਬਣਦਾ। ਇਸ ਤੋਂ ਇਲਾਵਾ 1992 ਤੋਂ ਲੈ ਕੇ ਦੱਸਦੇ ਆ ਕਿ 2015 ਤੱਕ ਪੂਰੇ ਆਲਮ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ 1173 ਪੱਤਰਕਾਰ ਜਿਹੜੇ ਉਹਨਾਂ ਦੀ ਹੱਤਿਆ ਦੇ ਮਾਮਲੇ ਸਾਹਮਣੇ ਆਏ ਆ।
ਬਹੁਤ ਵੱਡਾ ਨੰਬਰ ਹੈ ਜੀ। ਜੇ ਪੂਰੀ ਦੁਨੀਆ ਦੀ ਗੱਲ ਕਰੀਏ 1173 ਤੇ ਇਹਦੇ 'ਚ ਜਿਹੜੇ ਭਾਰਤ ਦੇ ਵਿੱਚ ਹੈ ਉਹ ਵੀ ਮੇਰੇ ਖਿਆਲ ਦੇ ਨਾਲ 100 ਤੋਂ ਉੱਤੇ ਟੱਪਦੇ ਆ 1173 ਦੇ ਵਿੱਚ। ਸੋ ਇੱਕ ਬਹੁਤ ਵੱਡੀ ਜੇ ਦੇਖੀਏ ਤੇ ਇਹ ਅੰਕੜਿਆਂ ਵਾਲੀ ਜਿਹੜੀ ਸਾਡੇ ਵੱਲ ਉਂਗਲ ਉੱਠਦੀ ਹੈ ਕਿ ਇਹ ਭਾਰਤ ਜਿਹੜਾ ਮੀਡੀਆ ਨੂੰ ਚੌਥਾ ਥੰਮ ਦੱਸਦਾ ਵਾ, ਜਿਹੜਾ ਲੋਕਤੰਤਰ ਹੋਣ ਦਾ ਦਾਅਵਾ ਕਰਦਾ ਹੈ, ਅਸਲ ਦੇ ਵਿੱਚ ਇਹ ਆਪਣੇ ਪੱਤਰਕਾਰਾਂ ਦੀ ਜਾਨ ਦੀ ਵੀ ਹਿਫਾਜ਼ਤ ਨਹੀਂ ਕਰ ਸਕਿਆ। ਯੂਪੀ ਦੇ ਵਿੱਚ ਇੱਕ ਜਿੰਦਾ ਸਾੜਿਆ ਗਿਆ ਸੀ ਪੱਤਰਕਾਰ, ਔਰ ਉਹਨੇ ਮਰਦੇ ਨੇ ਬਿਆਨ ਦਿੱਤਾ ਫਲਾਣਾ ਮੰਤਰੀ ਹੈ ਜਿਹੜਾ ਉਹ ਗਲਤ ਕੰਮ ਕਰਦਾ ਸੀ, ਮੈਂ ਉਹਦੇ ਖਿਲਾਫ ਫੇਸਬੁੱਕ ਤੇ ਨਿਰੰਤਰ ਲਿਖਦਾ ਸੀ ਜੋ ਉਹਦਾ ਪੇਜ ਸੀ, ਉਹਦੇ ਕਰਕੇ ਉਹਨੇ ਮੇਰੇ ਘਰੇ ਆ ਕੇ ਸਾੜਿਆ ਤੇ ਨਾਲ ਫਲਾਣੇ ਥਾਣੇ ਦਾ SHO ਸੀ। ਉਹਨਾਂ ਦੀ ਗ੍ਰਿਫਤਾਰੀ ਨਹੀਂ ਸੀ ਹੋਈ, ਬਲਕਿ ਉਹਦੇ ਮੁੰਡਿਆਂ ਨੂੰ ਮਨਾ ਲਿਆ ਗਿਆ ਸੀ ਕਿ ਲਓ ਕਿ 40 ਲੱਖ ਰੁਪਇਆ ਲਓ ਤੇ ਸਾਡੇ ਮੰਤਰੀ ਦੀ ਜਾਨ ਚ। ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਨੇ, ਇੱਕ ਹੋਰ ਮੇਰੇ ਖਿਆਲ ਦੇ ਨਾਲ ਮਹਾਰਾਸ਼ਟਰ ਦੇ ਵਿੱਚ ਸਾੜ ਕੇ ਮਾਰਿਆ ਗਿਆ ਸੀ ਬਾਅਦ ਦੇ ਵਿੱਚ। ਬੜੇ ਪੱਤਰਕਾਰਾਂ ਦੀਆਂ ਇਤਰਾਜ਼ ਦੀਆਂ, ਇੱਕ ਆਜ ਤੱਕ ਚੈਨਲ ਵਾਲਿਆਂ ਦਾ ਪੱਤਰਕਾਰ ਜਿਹੜਾ ਭੇਦ ਭਰੀ ਹਾਲਤ ਦੇ ਵਿੱਚ ਇੱਕ ਮਿਸ਼ਨ ਤੇ ਗਿਆ ਸੀ, ਆਪਣੇ ਚੈਨਲ ਲਈ ਟਾਸਕ ਤੇ ਗਿਆ ਸੀਗਾ, ਉਹ ਵੀ ਜਿਹੜਾ ਭੇਦ ਭਰੀ ਹਾਲਤ ਦੇ ਵਿੱਚ ਹੋਟਲ 'ਚ ਮਾਰਿਆ ਗਿਆ ਸੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਨੂੰ ਸੋਚਣ ਲਈ ਮਜਬੂਰ ਕਰਦੀਆਂ। ਔਰ ਪੱਤਰਕਾਰ ਇਹੋ ਜਿਹੇ ਮਾਹੌਲ 'ਚ ਕੰਮ ਕਰਦੇ ਆ, ਖਾਸ ਤੌਰ ਤੇ ਦੂਰ ਦਰਾਡੇ ਇਲਾਕਿਆਂ 'ਚ ਜੋ ਪੱਤਰਕਾਰ ਕੰਮ ਕਰਦੇ ਆ। ਦੇਖੋ ਵੱਡੇ ਚੈਨਲਾਂ ਦੇ, ਵੱਡੇ ਅਖਬਾਰਾਂ ਦੇ ਪੱਤਰਕਾਰ ਜਿਹੜੇ ਉਹ ਜ਼ਿਲ੍ਹਾ ਹੈਡਕੁਆਟਰਾਂ 'ਚ ਬੈਠੇ ਆ, ਬਹੁਤ ਘੱਟ ਹੈ ਜਦੋਂ ਥੱਲੇ ਜਾਂਦੇ ਆ, ਜਿਹਨੂੰ ਆਪਾਂ ਗਰਾਊਂਡ ਜ਼ੀਰੋ ਕਹਿ ਦਿੰਦੇ ਹਾਂ, ਉੱਥੋਂ ਤੱਕ ਬਹੁਤ ਘੱਟ ਜਾਂਦੇ ਕਿਉਂਕਿ ਅੱਗੇ ਉਹਨਾਂ ਨੇ ਸਟਿੰਗਰ ਰੱਖੇ ਹੁੰਦੇ। ਉਹ ਥੋੜੇ ਬਹੁਤੇ ਵਿਚਾਰੇ ਲੈਂਦੇ ਆ ਸਟੋਰੀ ਦੇ ਜਾਂ ਥੋੜੇ ਬਹੁਤੇ ਮਹੀਨੇ ਦੇ ਲੈਂਦੇ ਆ, ਉਹਨਾਂ ਨੂੰ ਉੱਥੇ ਕੰਮ ਕਰਕੇ ਤੇ ਮੋਟੀ ਤਨਖਾਹ ਉਹ ਲਈ ਜਾਂਦੀ। ਜਿਹੜੇ ਸਟਿੰਗਰ ਹੈ ਉਹ ਜਿਹੜਾ ਕੋਈ ਲੈਂਦਾ ਕੋਈ 2-4 ਹਜ਼ਾਰ ਮਹੀਨੇ ਦਾ ਕੋਈ ਲੈਂਦਾ ਹੋ, ਨਹੀਂ ਤੇ ਮੇਰੇ ਵਰਗਿਆਂ ਨੂੰ ਉਹ ਵੀ ਨਹੀਂ ਮਿਲਦਾ, ਉਹ ਵੀ ਉੱਥੇ ਤੁਰੇ ਫਿਰਦੇ ਆ। ਸੋ ਇਹ ਜਿਹੜੇ ਹੇਠਲੇ ਪੱਧਰ ਦੇ ਆ, ਚਲੋ ਪੈਸਿਆਂ ਨੂੰ ਤੇ ਮਾਰੋ ਗੋਲੀ, ਇਹਨਾਂ ਦੀ ਜਾਨ ਦੀ ਹਿਫਾਜ਼ਤ ਤੇ ਜ਼ਰੂਰ ਹੋਣੀ ਚਾਹੀਦੀ ਹੈ। ਸਾਡੇ ਪੰਜਾਬ 'ਚ ਵੀ ਇਹੋ ਮਾਹੌਲ ਹੈ। ਤੁਸੀਂ ਕਿਸੇ ਦੇ ਖਿਲਾਫ ਲਿਖਦੇ ਹੋ, ਮਾੜਾ ਜਿਹਾ ਸ਼ਬਦ ਕਿਸੇ ਨੂੰ ਚੁੱਭ ਗਿਆ, ਅਗਲੇ ਦਿਨ ਹੀ ਜੀਪ ਉਹ ਘੜਕਾ ਜਿਹਾ ਖੜ ਜਾਂਦਾ ਆ ਕੇ, ਏਦਾਂ ਲੱਗਦਾ ਜਿਵੇਂ ਤਖਤਪੋਸ਼ ਨੂੰ ਪਹੀਏ ਲੱਗੇ ਹੁੰਦੇ ਆ, ਉਹਦੇ ਵਿੱਚੋਂ 7-8 ਉੱਠਦੇ ਆ, ਨਿਕਲਦੇ 10 ਸਾਥ ਹੀ ਕਹਿੰਦੇ ਕਿ ਦੱਸ ਕੀ ਕਰਨਾ ਹੋਵੇ, ਕੀ ਸਲਾਹ ਦੇ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਪੱਤਰਕਾਰਤਾ ਜਿਹੜੀ ਔਖੀ ਹੈ ਕਰਨੀ। ਸੋ ਜੇ ਇਹ ਚੌਥਾ ਥੰਮ ਦੱਸਦੇ ਆ ਤੇ ਫਿਰ ਇਸ ਚੌਥੇ ਥੰਮ ਨੂੰ ਥੱਲੇ ਖਰੋਚ ਕੇ ਖੋਖਲਾ ਨਾ ਕਰਨ। ਇਹ ਘੱਟੋ ਘੱਟ ਪੱਤਰਕਾਰਤਾ ਨੂੰ ਜਿੰਦਾ ਰਹਿਣ ਦੇਣ। ਬਾਕੀ ਤੇ ਸਾਰਾ ਕੁਝ ਤੁਹਾਨੂੰ ਪਤਾ ਹੀ ਹੈ ਕਿ ICU ਦੇ ਵਿੱਚ ਪਿਆ ਹੀ ਹੈ। ਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ, ਸਤਿ ਸ੍ਰੀ ਅਕਾਲ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਆ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਹੀ ਬਹੁਤ ਪਿਆਰ ਸਤਿਕਾਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।